ਪੰਜਾਬੀ ਰੇਡੀਓ ਜੋ ਅਸੀਂ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵੰਤ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸਾਨੂੰ ਜੀ 4082752000 ਉਹਨਾਂ ਦਾ ਫੋਨ ਨੰਬਰ ਹੈ ਜੀ। ਉਹਨਾਂ ਤੋਂ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਾ ਸਕਦੇ ਹੋ। ਗੁਰਦੀਪ ਸਿੰਘ ਵਿਰਦੀ ਕਲੋਬਸ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਜਰਨੈਲ ਸਿੰਘ ਜੀ ਲੈਨਵੁੱਡ, ਰਣਵੀਰ ਸਿੰਘ ਰਾਣਾ ਬੇਕਰਸਫੀਲਡ, ਮਨਜੀਤ ਸਿੰਘ ਦੀਵਾਨਾ ਫਰਜ਼ਨੋ, ਸਰਬਜੀਤ ਸਿੰਘ ਟਰਲਕ। ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਤਾਂ ਜੀ ਗੱਲ ਕਰਦੇ ਹਾਂ, ਮੁਲਕ ਦੇ ਵਿੱਚ 1463 ਨਵੇਂ ਕੇਸ ਆਏ ਤੇ ਪਰ ਜਿਹੜਾ ਪ੍ਰਧਾਨ ਮੰਤਰੀ ਆ ਉਸ ਤੋਂ ਲੋਕ ਨਿਰਾਸ਼ ਬਹੁਤ ਹੋਏ। ਜਿਹੜਾ ਸਿਹਤ ਮੰਤਰਾਲੇ ਦੇ ਅੰਕੜੇ ਨੇ ਉਹਦੇ ਮੁਤਾਬਕ ਇੱਕ ਦਿਨ ਦੇ ਵਿੱਚ ਜਿਹੜੀ ਹੈ ਜੀ ਉਹ 29 ਲੋਕਾਂ ਦੀ ਮੌਤ ਹੋਈ। ਭਾਰਤ ਦੇ ਵਿੱਚ COVID-19 ਪੋਜ਼ੀਟਿਵ ਜਿਹੜੇ ਨੇ ਜੀ ਉਹ ਉਹਨਾਂ ਦੇ ਵਿੱਚੋਂ 350 ਨੂੰ ਗਿਣਤੀ ਕ੍ਰਾਸ ਕਰ ਚੁੱਕੀ ਹੋਈ ਹੈ ਮਰਨ ਵਾਲਿਆਂ ਦੀ। 24 ਘੰਟਿਆਂ ਦੇ ਵਿੱਚ 1463 ਮਾਮਲੇ ਨਵੇਂ ਆਏ, 11,000 ਨੂੰ ਕ੍ਰਾਸ ਕਰ ਗਿਆ ਜੀ ਇਸ ਵੇਲੇ ਜਿਹੜੇ ਸੀਗੇ ਇਹ। 10,000 ਤੋਂ ਉੱਪਰ ਜਿਹੜੀ ਹੈ ਜੀ ਉਹ ਗੰਭੀਰ ਸਥਿਤੀ ਮੰਨੀ ਜਾਂਦੀ ਆ ਜਿਹੜੇ ਮੁਲਕਾਂ ਦੇ ਵਿੱਚ ਜ਼ਿਆਦਾ ਜਿਹੜਾ ਜੀ ਹੈ। ਜਿਹੜੇ ਕੁੱਲ ਕੇਸਾਂ ਦੇ ਵਿੱਚ 76 ਵਿਦੇਸ਼ੀ ਨਾਗਰਿਕ ਵੀ ਸੀਗੇ ਜਿਹੜੇ ਤੰਦਰੁਸਤ ਹੋਏ ਨੇ ਉਹਨਾਂ ਦੇ। ਮਹਾਰਾਸ਼ਟਰ ਜਿਹੜਾ ਜੀ ਇਸ ਵੇਲੇ ਉਹ ਸਭ ਤੋਂ ਜ਼ਿਆਦਾ ਹੌਟ ਸਪੌਟ ਜਿਹੜਾ ਉਹ ਬਣਿਆ ਹੋਇਆ ਜੀ। ਔਰ ਇੱਥੇ 2334 ਦੇ ਕਰੀਬ ਜਿਹੜੇ ਜੀ ਉਹ ਮਾਮਲੇ ਨੇ। ਦਿੱਲੀ ਦੂਸਰੇ ਨੰਬਰ ਤੇ ਹੈ ਜੀ। ਦਿੱਲੀ ਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਇਹ ਵਧਿਆ। 1550 ਜਿਹੜੇ ਹੋ ਗਏ ਇੱਥੇ ਕੇਸ। ਤਾਮਿਲਨਾਡੂ ਤੀਜੇ ਤੇ ਆ, ਰਾਜਸਥਾਨ ਚੌਥੇ ਤੇ, ਮੱਧ ਪ੍ਰਦੇਸ਼ ਪੰਜਵੇਂ ਤੇ, ਗੁਜਰਾਤ ਛੇਵੇਂ ਦੇ ਉੱਤੇ ਜਿਹੜੇ ਜ਼ਿਆਦਾ ਹੌਟ ਸਪੌਟ ਜਿਹੜੇ ਜੀ ਉਹ ਬਣੇ ਹੋਏ ਨੇ। ਜਿਹੜਾ ਇੱਥੇ ਮੁੰਬਈ ਦੇ ਵਿੱਚ ਹਾਲਾਤ ਜਿਹੜੇ ਸੀਗੇ ਜੀ ਉਹ ਕਾਫੀ ਗੰਭੀਰ ਹੋਏ ਪਏ ਆ ਇਸ ਵੇਲੇ, ਕਿਉਂਕਿ ਬਾਂਦਰਾ ਜਿਹੜਾ ਰੇਲਵੇ ਸਟੇਸ਼ਨ ਆ ਉਹਦੇ ਬਾਹਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕੱਲ ਸ਼ਾਮ ਮਜ਼ਦੂਰ ਇਕੱਠੇ ਹੋ ਗਏ। ਉਹਨਾਂ ਨੂੰ ਇਹ ਸੀਗਾ ਜੀ ਵੀ 14 ਤਰੀਕ ਨੂੰ ਲੋਕਡਾਊਨ ਖੁੱਲ ਜਾਣਾ। ਇਹ ਮਜ਼ਦੂਰ ਦੂਜੇ ਸੂਬਿਆਂ ਤੋਂ ਨੇ ਔਰ ਭਾਵ ਕਿ ਜ਼ਿਆਦਾਤਰ ਬਿਹਾਰ ਜਾਂ ਉੱਤਰ ਪ੍ਰਦੇਸ਼ ਤੋਂ ਨੇ। ਇਹ ਆਪਣੇ ਪਿੰਡਾਂ ਨੂੰ ਵਾਪਸ ਜਾਣਾ ਚਾਹੁੰਦੇ ਆ। ਇਹ ਉਹ ਮਜ਼ਦੂਰ ਨੇ ਜਿਹੜੇ ਸਰਕਾਰ ਦੇ ਉੱਤੇ ਬੋਝ ਨਹੀਂ ਬਣਦੇ ਕਦੇ, ਜਿਹੜਾ ਜੀ ਰੋਜ਼ ਕਮਾ ਕੇ ਖਾਣ ਵਾਲੇ ਨੇ। ਬਸਤੀਆਂ ਵਗੈਰਾ ਦੇ ਵਿੱਚ ਬਹੁਤੇ ਜਿਹੜਾ ਜੀ ਉਹ ਇਹ ਰਹਿੰਦੇ ਨੇ। ਜਦੋਂ ਕੰਮਕਾਰ ਬੰਦ ਹੋ ਗਿਆ, ਕੋਈ ਪੇਂਟਿੰਗ ਦਾ ਕੰਮ ਜਿਹੜਾ ਕਰਦਾ, ਕੋਈ ਕਾਰਾਂ ਦੀ ਛੋਟੀ ਮੋਟੀ ਰਿਪੇਅਰ ਦਾ ਕੰਮ ਕਰਦਾ, ਘਰਾਂ ਦੇ ਵਿੱਚ ਪੇਂਟ ਹੁੰਦੇ ਨੇ, ਮਜ਼ਦੂਰ ਨੇ, ਸਾਰੀ ਕੰਸਟਰਕਸ਼ਨ ਵਗੈਰਾ ਬੰਦ ਹੋ ਗਈ। ਹੁਣ ਇਹਨਾਂ ਦੇ ਕੋਲੇ ਜੋੜਿਆ ਹੋਇਆ ਤਾਂ ਨਹੀਂ ਹੁੰਦਾ ਕਿ ਮਹੀਨਿਆਂ ਦੇ ਵਾਸਤੇ ਉਹ ਜੋੜ ਕੇ ਬੈਠੇ ਨੇ। ਜਦੋਂ ਰੋਟੀ ਦਾ ਜੁਗਾੜ ਨਹੀਂ ਹੋ ਰਿਹਾ ਤਾਂ ਇਹਨਾਂ ਦੇ ਮਨਾਂ ਦੇ ਅੰਦਰ ਡਰ ਬਹਿ ਗਿਆ ਕਿ ਜੇ ਮਤਲਬ ਕਿ ਸਾਨੂੰ ਇੱਥੇ ਕੁਝ ਹੋ ਗਿਆ ਤੇ ਅਸੀਂ ਆਪਣੇ ਜਿਹੜੇ ਘਰ ਦੇ ਨੇ ਉਹਨਾਂ ਤੋਂ ਬਿਨਾਂ ਮਾਰੇ ਜਾਵਾਂਗੇ। ਇਸ ਕਰਕੇ ਇਹ ਵਾਪਸ ਪਰਤਣਾ ਚਾਹੁੰਦੇ ਨੇ। ਬਜਾਏ ਇਹਦੇ ਕਿ ਇਹਨਾਂ ਦੇ ਬਾਰੇ ਦੇ ਵਿੱਚ ਕੁਝ ਕਿਹਾ ਜਾਂਦਾ। ਜਿਹੜਾ ਕੱਲ ਪ੍ਰਧਾਨ ਮੰਤਰੀ ਹੋਰਾਂ ਨੇ ਸੰਬੋਧਨ ਕੀਤਾ ਉਹਦੇ ਵਿੱਚ ਹਕੀਕਤ ਤੋਂ ਮੂੰਹ ਜਿਹੜਾ ਜੀ ਉਹ ਮੋੜਿਆ ਗਿਆ। ਇਸ ਗੱਲ ਦੀ ਉਮੀਦ ਸੀ ਕਿ ਪ੍ਰਵਾਸੀ ਮਜ਼ਦੂਰ, ਗਰੀਬ, ਦਲਿਤ ਭਾਈਚਾਰਾ ਇਹਨਾਂ ਦੇ ਵਾਸਤੇ ਕੋਈ ਐਲਾਨ ਜਿਹੜਾ ਜੀ ਉਹ ਕਰਨਗੇ, ਪਰ 19 ਦਿਨਾਂ ਲਈ ਹੋਰ ਲੋਕਡਾਊਨ ਜਾਰੀ ਰੱਖਣ ਦਾ ਆਦੇਸ਼ ਦਿੰਦਿਆਂ ਹੋਇਆ ਇਹ ਗੱਲ ਕਹੀ ਕਿ 20 ਅਪ੍ਰੈਲ ਨੂੰ ਮੁੜ ਕੇ ਇਹਦੇ ਬਾਰੇ ਵਿੱਚ ਜਿਹੜਾ ਜੀ ਉਹ ਸੋਚਾਂਗੇ। ਪਤਾ ਨਹੀਂ ਹੁਣ ਜਿਹੜੇ ਸਲਾਹਕਾਰ ਨੇ ਉਹ ਕਿਹੋ ਜਿਹਾ ਕੁਝ ਜਿਹੜਾ ਜੀ ਉਹ ਲਿਖ ਕੇ ਦੇ ਦਿੰਦੇ ਨੇ, ਜਾਂ ਇਹ ਜਿਹੜੀਆਂ ਚੀਜ਼ਾਂ ਉਹ ਦੱਸ ਰਹੇ ਨੇ ਕਿ ਆਹ ਇੱਕ ਐਪ ਆ ਜੀ ਉਹਨੂੰ ਤੁਸੀਂ ਡਾਊਨਲੋਡ ਕਰ ਲਓ, ਕਾੜਾ ਬਣਾ ਕੇ ਜਿਹੜਾ ਜੀ ਇਹ ਪੀ ਲਓ। ਇਹ ਠੀਕ ਹੈ, ਇਹ ਜਿਹੜੀਆਂ ਚੀਜ਼ਾਂ ਨੇ ਕੁਝ ਲੋਕਾਂ ਦੇ ਵਾਸਤੇ ਹੋ ਸਕਦੀਆਂ ਨੇ ਜਿਹੜੇ ਐਪ ਦੇ ਨਾਲ ਖੇਡਦੇ। ਹੁਣ ਜਿਹੜਾ ਮਜ਼ਦੂਰ ਜਿਹੜਾ ਇੰਨੇ ਹਜ਼ਾਰ ਬਾਂਦਰਾ ਰੇਲਵੇ ਸਟੇਸ਼ਨ ਦੇ ਬਾਹਰ ਖੜਾ, ਉਹਨੂੰ ਇਸ ਐਪ ਦੇ ਨਾਲ ਕੀ ਭਾਇਆ ਤੇ ਉਹਨੂੰ ਕਾੜੇ ਦੇ ਨਾਲ ਕੀ ਭਾਇਆ। ਉਹਨੂੰ ਤਾਂ ਇਹ ਆ ਕਿ ਮੈਨੂੰ 2 ਡੰਗ ਦੀ ਰੋਟੀ ਜਿਹੜੀ ਉਹ ਮਿਲ ਰਹੀ ਹੈ, ਉਹਦਾ ਇੰਤਜ਼ਾਮ ਹੋ ਰਿਹਾ, ਜਾਂ ਮੇਰਾ ਪਰਿਵਾਰ ਜਿਹੜਾ ਜੀ ਉਹ ਭੁੱਖਾ ਤਾਂ ਨਹੀਂ ਮਰ ਜੂਗਾ। ਉਹਦਾ ਕੋਈ ਜ਼ਿਕਰ ਇਸ ਪੂਰੇ ਭਾਸ਼ਣ ਦੇ ਵਿੱਚ ਜਿਹੜਾ ਜੀ ਉਹ ਨਹੀਂ ਦਿਸਿਆ। ਲੱਗਦਾ ਇਉਂ ਆ ਕਿ ਇੱਕ ਚੀਜ਼ ਦੇ ਉੱਤੇ ਜ਼ਿਆਦਾ ਜਿਹੜਾ ਜੀ ਉਹ ਜ਼ੋਰ ਲੱਗਿਆ ਹੋਇਆ ਕਿ ਇਹ ਸਿੱਧ ਕੀਤਾ ਜਾਵੇ ਕਿ ਬਹੁਤ ਸਟਰੋਂਗ ਲੀਡਰ ਨੇ ਔਰ ਬੜੇ ਸਟਰੋਂਗ ਫੈਸਲੇ ਜਿਹੜਾ ਜੀ ਉਹ ਲੈ ਰਹੇ ਨੇ। ਇਹੋ ਜਿਹੇ ਫੈਸਲੇ ਲੋਕਡਾਊਨ ਵਰਗੇ ਲੈਣੇ ਸਮੇਂ ਦੀ ਮੰਗ ਹੈ, ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਇਹਨੂੰ ਕੱਟਿਆ ਨਹੀਂ ਜਾ ਸਕਦਾ ਜੀ, ਇਸ ਚੀਜ਼ ਨੂੰ ਨਿੰਦਿਆ ਨਹੀਂ ਜਾ ਸਕਦਾ। ਲੋਕਡਾਊਨ ਜਿਹੜਾ ਜੀ ਉਹ ਹੋਣਾ ਜ਼ਰੂਰੀ ਹੈ, ਪਰ ਲੋਕਡਾਊਨ ਦੇ ਵਾਸਤੇ ਜਿਹੜੇ
ਜਿਹੜੇ ਕੁਝ ਪ੍ਰਬੰਧ ਕਰਨੇ ਹੁੰਦੇ ਨੇ ਉਹਨਾਂ ਲੋਕਾਂ ਦੇ ਵਾਸਤੇ ਖਾਸ ਤੌਰ ਦੇ ਉੱਤੇ ਜਿਨ੍ਹਾਂ ਜਿਹੜੇ ਲੋੜਵੰਦ ਨੇ ਉਹ ਸਭ ਤੋਂ ਜ਼ਿਆਦਾ ਜਿਹੜੇ ਜੀ ਉਹ ਜ਼ਰੂਰੀ ਹੁੰਦੇ ਨੇ, ਜਿਹੜੇ ਕਿ ਇਸ ਭਾਸ਼ਣ ਦੇ ਵਿੱਚ ਕਿਤੇ ਵੀ ਨਜ਼ਰ ਜਿਹੜਾ ਉਹ ਨਹੀਂ ਆਏ, ਜਿਹਦੇ ਤੋਂ ਤੁਸੀਂ ਕਹਿ ਲਓ ਕਿ ਇੱਕ ਵੱਡੀ ਨਿਰਾਸ਼ਾ ਹੱਥ ਜਿਹੜੀ ਉਹ ਲੱਗੀ ਹੈ ਜੀ। ਤੇ ਅੱਗੇ ਗੱਲ ਕਰਦੇ ਹਾਂ, ਪੰਜਾਬ ਦੇ ਵਿੱਚ ਜਿਹੜੇ 18 ਜ਼ਿਲ੍ਹੇ ਆ ਉਹ ਕਰੋਨਾ ਦੀ ਲਪੇਟ ਦੇ ਵਿੱਚ ਆ, ਤੇ ਉੱਥੇ ਇੱਕ ਨੌਜਵਾਨ ਆ ਜਿਹੜਾ ਉਹ ਵੀ ਠੀਕ ਹੋ ਕੇ ਘਰ ਗਿਆ। ਬਿਲਕੁਲ, ਪੰਜਾਬ ਦੇ ਦੇਖੋ ਜਿਹੜੇ ਇਹ ਗਿਣਤੀ ਆ ਜੀ ਉਹ ਲਗਾਤਾਰ ਵੱਧ ਰਹੀ ਆ, ਕਰਫਿਊ ਦੇ ਬਾਵਜੂਦ ਵੱਧ ਰਹੀ ਆ। ਗੁਰਦਾਸਪੁਰ ਦੇ ਵਿੱਚ ਦਸਤਕ ਜਿਹੜੀ ਦਿੱਤੀ, ਜਿਹੜਾ ਇਹ ਡਿਸਟ੍ਰਿਕਟ ਬਚਿਆ ਹੋਇਆ ਸੀ ਪਹਿਲਾਂ, ਹੁਣ 18 ਜ਼ਿਲ੍ਹਿਆਂ ਤੱਕ ਇਹਦੇ ਪੈਰ ਜਿਹੜੇ ਆ ਉਹ ਪਸਰ ਗਏ ਆ। ਜਲੰਧਰ ਦੇ ਵਿੱਚ ਇੱਕ ਬੰਦੇ ਦੀ ਹੋਰ ਜਾਨ ਜਿਹੜੀ ਜੀ ਉਹ ਗਈ ਆ। ਹੁਣ ਤੱਕ ਸੂਬੇ ਦੇ ਵਿੱਚ 13 ਲੋਕ ਜਿਹੜੇ ਨੇ ਉਹ ਇਹਦੀ ਭੇਟ ਚੜ੍ਹ ਚੁੱਕੇ ਹੋਏ ਨੇ। 184 ਲੋਕਾਂ ਤੱਕ ਪਹੁੰਚ ਗਿਆ ਜੀ। ਪਟਿਆਲੇ ਦੇ ਵਿੱਚ ਇੱਕ ਹੁਣ ਸਵੇਰੇ ਹੋਰ ਕੇਸ ਆਇਆ ਜੀ, 85 ਜਿਹੜੀ ਉਹ ਗਿਣਤੀ ਹੋ ਗਈ। ਇਹਦੀ ਕੋਈ ਟਰੈਵਲ ਹਿਸਟਰੀ ਨਹੀਂ ਗੀ, ਜਿਹੜਾ ਪਟਿਆਲੇ ਦੇ ਵਿੱਚ ਇਹ ਕੇਸ ਸਾਹਮਣੇ ਆਇਆ। ਇਹਦੀ ਇੱਥੇ ਜੁੱਤੀਆਂ ਦੀ ਦੁਕਾਨ ਜਿਹੜੀ ਆ ਉਹ ਦੱਸੀ ਜਾ ਰਹੀ ਆ। ਸ਼ਹਿਰ ਦੇ ਅੰਦਰ ਸਫਾਬਾਦੀ ਗੇਟ ਪੈਂਦਾ, ਉੱਥੋਂ ਦਾ ਰਹਿਣ ਵਾਲਾ 50 ਸਾਲਾਂ ਦਾ ਇਹ ਵਿਅਕਤੀ ਦੱਸਿਆ ਜਾ ਰਿਹਾ। ਉਹਦੇ ਪਰਿਵਾਰ ਨੂੰ ਵੀ ਜਿਹੜਾ ਉਹ ਹਸਪੀਟਲ ਦੇ ਵਿੱਚ ਕੁਆਰੰਟਾਈਨ ਕੀਤਾ ਗਿਆ ਤਾਂ ਕਿ ਉਹਨਾਂ ਦੀ ਵੀ ਜਾਂਚ ਜਿਹੜੀ ਆ ਉਹ ਕੀਤੀ ਜਾ ਸਕੇ। ਦੂਜੇ ਪਾਸੇ ਇੱਕ ਜਿਹੜੀ ਜੀ ਉਹ ਪੋਜ਼ਿਟਿਵ ਖਬਰ ਇਹ ਵੀ ਆ ਕਿ ਜਿਹੜਾ ਇੱਥੇ ਪਟਿਆਲੇ ਦਾ ਹੀ ਦੇਸੀ ਮਹਿਮਾਨਦਾਰੀ ਜਿਹੜਾ ਵਿਦੇਸ਼ ਚੋਂ ਘੁੰਮ ਕੇ ਆਇਆ ਸੀਗਾ, ਗੁਰਪ੍ਰੀਤ ਸਿੰਘ ਸੀਗਾ ਜੀ, ਜਿਹਨੂੰ ਕਰੋਨਾ ਵਾਇਰਸ ਹੋਇਆ ਸੀ, ਉਹਨੇ ਇਸ ਵਾਇਰਸ ਨੂੰ ਮਾਤ ਦਿੱਤੀ ਆ ਔਰ ਉਹ ਰਜਿੰਦਰਾ ਹਸਪੀਟਲ ਦੇ ਵਿੱਚੋਂ ਉਹਨੂੰ ਛੁੱਟੀ ਦਿੱਤੀ ਗਈ। ਜਿਹੜੇ ਡਾਕਟਰ ਤੇ ਨਰਸਿਸ ਤੇ ਮੈਡੀਕਲ ਸਟਾਫ ਵਾਲੇ ਸੀ, ਉਹਨਾਂ ਨੇ ਦੋ ਪਾਸੇ ਲਾਈਨਾਂ ਬਣਾ ਕੇ ਤਾੜੀਆਂ ਦੇ ਨਾਲ ਇਹਨੂੰ ਜਿਹੜਾ ਵੀ ਉੱਥੋਂ ਕੱਢਿਆ ਕਿ ਉਹਨੇ ਇਸ ਜੰਗ ਨੂੰ ਜਿਹੜਾ ਦੀ ਇੱਕ ਕਿਸਮ ਦੇ ਨਾਲ ਜਿੱਤਿਆ, ਕਿਉਂਕਿ ਰਜਿੰਦਰਾ ਹਸਪੀਟਲ ਜਿਹੜਾ ਦੀ ਇਸ ਵੇਲੇ ਬੜਾ ਬਿਹਤਰੀਨ ਕੰਮ ਇੱਥੇ ਕਰ ਰਿਹਾ। ਜੇ ਆਪਾਂ ਗੱਲ ਕਰੀਏ ਡਿਸਟ੍ਰਿਕਟ ਵਾਈਜ਼ ਤਾਂ ਜਿਹੜਾ ਪਠਾਨਕੋਟ, ਜਲੰਧਰ ਤੇ ਮੋਹਾਲੀ ਦੇ ਵਿੱਚ ਮਾਮਲੇ ਨਵੇਂ ਜਿਹੜੇ ਆ ਉਹ ਸਾਹਮਣੇ ਆਏ ਆ। ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਇੱਕ ਵਿਅਕਤੀ ਦੇ ਵਿੱਚ ਲੱਛਣ ਪਾਏ ਜਾਣ ਤੋਂ ਬਾਅਦ ਇਹ ਸੂਬੇ ਦਾ 18ਵਾਂ ਜ਼ਿਲ੍ਹਾ ਜੀ ਜਿੱਥੇ ਕਰੋਨਾ ਨੇ ਆਪਣੀ ਮਾਰ ਕੀਤੀ ਆ। ਮੋਹਾਲੀ ਹਾਲ ਦੀ ਘੜੀ ਪਹਿਲੇ ਨੰਬਰ ਦੇ ਉੱਤੇ ਆ ਜੀ, ਹੌਟ ਸਪੌਟ ਦੇ ਵਿੱਚ ਜਿਹੜਾ ਜੀ ਇਹ ਹੈ। 56 ਤੱਕ ਇੱਥੇ ਗਿਣਤੀ ਜਿਹੜੀ ਆ ਜੀ ਉਹ ਪਹੁੰਚ ਗਈ ਆ। 2 ਕੇਸ ਹੋਰ ਇੱਥੇ ਨਵੇਂ ਜਿਹੜੇ ਉਹ ਆਏ ਆ। ਜਲੰਧਰ ਦੇ ਵਿੱਚ ਇੱਕ ਨਵਾਂ ਮਰੀਜ਼ ਆਉਣ ਦੇ ਨਾਲ ਇੱਥੇ ਜਿਹੜੀ ਪੀੜਤਾਂ ਦੀ ਗਿਣਤੀ ਆ ਉਹ 25 ਹੋ ਗਈ ਆ। ਨਵਾਂ ਸ਼ਹਿਰ ਡਿਸਟ੍ਰਿਕਟ ਜਿਹੜਾ ਸਭ ਤੋਂ ਪਹਿਲਾਂ ਜਿੱਥੇ ਇਹ ਕਰੋਨਾ ਵਾਇਰਸ ਦੇ ਆਮਦ ਹੋਈ ਸੀਗੀ, ਉੱਥੇ ਪਿਛਲੇ ਇੱਕ ਹਫ਼ਤੇ ਤੋਂ ਇਸ ਜ਼ਿਲ੍ਹੇ ਦੇ ਵਿੱਚ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ। ਜਿਹੜੇ 18 ਵਿਅਕਤੀ ਜਿਹੜੇ ਇਲਾਜ ਸੀਗੇ ਉਹਨਾਂ ਦੇ ਵਿੱਚੋਂ 15 ਜਿਹੜੇ ਪੂਰੀ ਤਰ੍ਹਾਂ ਸਿਹਤਯਾਬ ਹੋ ਗਿਆ। ਜਿਹੜਾ ਸਿਹਤ ਵਿਭਾਗ ਦੇ ਕਰਮਚਾਰੀ ਨੇ ਉਹਨਾਂ ਨੇ ਬਹੁਤ ਕਮਾਲ ਦਾ ਕੰਮ ਨਵਾਂ ਸ਼ਹਿਰ ਡਿਸਟ੍ਰਿਕਟ ਦੇ ਵਿੱਚ ਕੀਤਾ। ਉਹਨਾਂ ਨੇ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਵਿੱਚ ਬਹੁਤ ਕਮਾਲ ਦਾ ਕੰਮ ਕੀਤਾ ਔਰ ਖਾਸ ਤੌਰ ਦੇ ਉੱਤੇ ਇੱਥੇ ਜਿਹੜੇ ਲੋਕ ਨੇ, ਚਾਹੇ ਨਵਾਂ ਸ਼ਹਿਰ ਡਿਸਟ੍ਰਿਕਟ ਦੇ ਨੇ ਚਾਹੇ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਨੇ, ਉਹਨਾਂ ਨੇ ਜਿਸ ਤਰੀਕੇ ਦੇ ਨਾਲ ਮੁਕਾਬਲਾ ਕੀਤਾ ਜੀ, ਮਾਨਸਿਕ ਤੌਰ ਦੇ ਉੱਤੇ ਵੀ ਸਰੀਰਕ ਤੌਰ ਦੇ ਉੱਤੇ ਵੀ, ਉਹ ਵੀ ਸਲਾਹੁਣਯੋਗ ਹੈ ਜੀ। ਇਹ ਇਹਨਾਂ ਲੋਕਾਂ ਨੇ ਦਿਲ ਨਹੀਂ ਛੱਡੇ, ਜਿਹਦੇ ਕਰਕੇ ਸਭ ਤੋਂ ਪਹਿਲਾਂ ਇੱਥੇ ਇਹਨਾਂ 2 ਡਿਸਟ੍ਰਿਕਟ ਦੇ ਵਿੱਚ ਜਿਹੜਾ ਜੀ ਕੇਸ ਆਏ ਸੀ, ਕਿੰਨੇ ਦਿਨ ਸੀਲ ਇੱਥੇ ਪਿੰਡ ਰਹੇ ਨੇ, ਪਰ ਪੇਸ਼ੈਂਸ ਦੇ ਨਾਲ ਇਹਨਾਂ ਨੇ ਸਭ ਕੁਝ ਨੂੰ ਝੱਲਿਆ। ਉਹਦੀ ਵੀ ਮਿਸਾਲ ਘੱਟ ਨਹੀਂ। ਬਿਲਕੁਲ ਜੀ, ਬਸ ਜਿਹੜਾ ਇਹਨਾਂ ਚੀਜ਼ਾਂ ਚੋਂ ਨਿਕਲ ਗਿਆ ਉਹ ਤਾਂ ਠੀਕ ਠਾਕ ਹੋ ਜਾਂਦਾ ਹੈ। ਤੇ ਅੱਗੇ ਗੱਲ ਕਰਦੇ ਹਾਂ, ਸੂਬੇ ਦੇ ਵਿੱਚ ਜਿਹੜੀ ਕਣਕ ਦੀ ਖਰੀਦ ਆ ਕੀ ਉਹ ਸ਼ੁਰੂ ਹੋ ਰਹੀ ਹੈ? ਬਿਲਕੁਲ ਜੀ, ਹੋ ਗਈ, ਅੱਜ ਹੋ ਗਈ ਜੀ ਬਕਾਇਦਾ ਤੌਰ ਦੇ ਉੱਤੇ। ਔਰ ਪਹਿਲਾਂ ਇਹਦੇ ਵਿੱਚ ਜਿਹੜਾ ਖੇਤੀਬਾੜੀ ਵਿਭਾਗ ਦੇ ਸਕੱਤਰ ਨੇ ਜੀ ਕਾਨ ਸਿੰਘ ਪੰਨੂ ਹੋਰੀ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇੱਕ ਟਰਾਲੀ ਦੇ ਵਿੱਚ ਜਿਹੜੀ 50 ਕੁਇੰਟਲ ਕਣਕ ਲਿਆਉਣ ਦੀ ਸ਼ਰਤ ਸੀ ਉਹ ਹਟਾ ਲਈ ਗਈ ਹੈ ਔਰ ਇੱਕ ਆੜ੍ਹਤੀ ਨੂੰ ਇੱਕ ਦਿਨ ਦੇ ਵਿੱਚ 5 ਕੂਪਨ ਹੀ ਦਿੱਤੇ ਜਾਣਗੇ। ਟਰਾਲੀ ਦੇ ਵਿੱਚ ਜਿੰਨੀ ਵੀ ਕਣਕ ਆ ਸਕਦੀ ਹੋਵੇ ਕਿਸਾਨ ਉਹਦੇ ਵਿੱਚ ਲਿਆ ਸਕਦਾ ਹੈ। ਅਗਲੇ 2-3 ਦਿਨਾਂ ਦੇ ਵਿੱਚ 5 ਕੂਪਨਾਂ ਦੀ ਬਜਾਏ ਵੱਧ ਕੂਪਨ ਦੇਣ ਦੇ ਬਾਰੇ ਵੀ ਵਿਚਾਰ ਜਿਹੜੀ ਆ ਉਹ ਕੀਤੀ ਜਾ ਸਕਦੀ ਆ। ਅੱਜ ਕਿਉਂਕਿ ਇਹਦੀ ਸ਼ੁਰੂਆਤ ਜਿਹੜੀ ਹੈ ਜੀ ਅੱਜ ਹੋਈ ਆ ਤੇ ਇਹ ਬੜਾ ਵੱਡਾ ਇੱਕ ਚੈਲੰਜ ਹੈ ਜੀ, ਕਿਉਂਕਿ ਅਜਿਹਾ ਸਮਾਂ ਪਹਿਲਾਂ ਕਦੇ ਨਹੀਂ ਆਇਆ ਜੀ ਪੰਜਾਬ ਦੇ ਉੱਤੇ ਕਿ ਜਦੋਂ ਕਣਕ ਦੀ ਖਰੀਦ ਹੋਵੇ ਤੇ ਵਾਇਰਸ ਜਿਹੜਾ ਜੀ ਵਿਸ਼ਵ ਭਰ ਦੇ ਵਿੱਚ ਫੈਲਿਆ ਹੋਇਆ ਹੋਵੇ, ਜਿਹੜੀ ਸੋਸ਼ਲ ਡਿਸਟੈਂਸਿੰਗ ਹੈ ਜੀ ਉਹਦੀ ਸਮੱਸਿਆ ਹੋਵੇ, ਮੰਡੀਆਂ ਦੇ ਵਿੱਚ ਮਜ਼ਦੂਰਾਂ ਦੀ ਘਾਟ, ਉਹਦੇ ਨਾਲ ਲੋਕ ਇੱਕ ਦੂਜੇ ਦੇ ਨੇੜੇ ਨਾ ਆਉਣ, ਮਸ਼ੀਨੀ ਯੁੱਗ ਹੈ, ਮਸ਼ੀਨਾਂ ਧੜਾ ਧੜ ਜਿਹੜੀ ਦੀ ਉਹ ਕਣਕ ਵੱਢ ਦਿੰਦੀਆਂ ਨੇ, ਬੜੀ ਤੇਜ਼ੀ ਦੇ ਨਾਲ ਜਿਹੜੀ ਫਸਲ ਹੈ ਉਹਦੀ ਕਟਾਈ ਹੋ ਜਾਂਦੀ ਆ। ਸਰਕਾਰ ਦੇ ਵੱਲੋਂ 1867 ਖਰੀਦ ਕੇਂਦਰ
ਤੇ 1824 ਰਾਈਸ ਮਿੱਲਾਂ ਜਿਹੜੇ ਸ਼ੈਲਰ ਨੇ ਜੀ ਉਹਨਾਂ ਨੂੰ ਮੰਡੀ ਯਾਰਡ ਬਣਾਇਆ ਗਿਆ। ਇਹ ਬੜਾ ਇੱਕ ਨਵੇਕਲਾ ਜਿਹੜਾ ਜੀ ਤੁਸੀਂ ਕਹਿ ਲਓ ਕਿ ਕਦਮ ਹੈ ਕਿ ਜਿਹੜੇ ਸ਼ੈਲਰ ਸੀਗੇ ਉਹਨਾਂ ਨੂੰ ਵੀ ਮੰਡੀਆਂ ਦੇ ਰੂਪ ਦੇ ਵਿੱਚ ਤਬਦੀਲ ਜਿਹੜਾ ਉਹ ਕੀਤਾ ਗਿਆ। ਇਹਦੇ ਨਾਲ ਥੋੜਾ ਸੌਖਾ ਜਿਹੜਾ ਦੀ ਕੰਮ ਰਹੂਗਾ। ਇੱਕ ਤਾਂ ਮੰਡੀਆਂ ਨੇੜੇ ਹੋ ਗਈਆਂ ਕਿਸਾਨਾਂ ਦੇ, ਉਹਨਾਂ ਨੂੰ ਦੂਰ ਜਾਣ ਦੀ। ਦੂਸਰਾ ਮੰਡੀਆਂ ਦੇ ਵਿੱਚ ਭੀੜ ਜਿਹੜੀ ਆ ਜੀ ਉਹ ਘੱਟ ਰਹੂਗੀ। ਇਹ ਵੀ ਆਖਿਆ ਗਿਆ ਕਿ ਜਿਹੜੇ ਕਿਸਾਨ ਇੱਥੇ ਆਉਣ ਵਾਲੇ ਨੇ ਉਹਨਾਂ ਦਾ ਧਿਆਨ ਜਿਹੜਾ ਜੀ ਰੱਖਣ ਦੇ ਵਾਸਤੇ ਸਿਹਤ ਕਰਮਚਾਰੀਆਂ ਦੀ ਡਿਊਟੀ ਇਹਨਾਂ ਮੰਡੀਆਂ ਦੇ ਵਿੱਚ ਲਾਈ ਗਈ ਆ। ਕਿਸੇ ਨੂੰ ਖੰਘ ਜ਼ੁਕਾਮ ਬੁਖਾਰ ਜਿਹੜਾ ਜੀ ਉਹ ਹੋਵੇ ਤਾਂ ਕਿ ਉਹਦੀ ਤੁਰੰਤ ਉੱਥੇ ਦੇਖਭਾਲ ਇਹ ਕਰ ਸਕਣ। ਪੰਜਾਬ ਦੇ ਮੁੱਖ ਮੰਤਰੀ ਹੋਰਾਂ ਨੇ ਕੇਂਦਰ ਸਰਕਾਰ ਤੋਂ ਫਿਰ ਮੰਗ ਕੀਤੀ ਹੈ ਕਿ ਜਿਹੜੇ ਕਿਸਾਨ ਮਈ ਮਹੀਨੇ ਦੇ ਵਿੱਚ ਕਣਕ ਵੇਚਣਗੇ ਉਹਨਾਂ ਨੂੰ ਪ੍ਰਤੀ ਕੁਇੰਟਲ 100 ਰੁਪਏ ਬੋਨਸ ਦਿੱਤਾ ਜਾਵੇ ਤੇ ਜਿਹੜੇ ਕਿਸਾਨ 31 ਮਈ ਤੋਂ ਬਾਅਦ ਕਣਕ ਵੇਚਣਗੇ ਉਹਨਾਂ ਨੂੰ ਪ੍ਰਤੀ ਕੁਇੰਟਲ 200 ਰੁਪਏ ਬੋਨਸ ਜਿਹੜਾ ਉਹ ਦਿੱਤਾ ਜਾਵੇ। ਇਹ ਮੰਗ ਹਰਿਆਣੇ ਦੇ ਮੁੱਖ ਮੰਤਰੀ ਨੇ ਵੀ ਕੀਤੀ ਆ, ਪਰ ਅਜੇ ਤੱਕ ਕੇਂਦਰ ਦੀ ਸਰਕਾਰ ਨੇ ਇਹਦੇ ਉੱਤੇ ਹੁੰਗਾਰਾ ਨਹੀਂ ਭਰਿਆ। ਜੇ ਅਜਿਹਾ ਹੋ ਜਾਂਦਾ ਤਾਂ ਮੰਡੀਆਂ ਦੇ ਵਿੱਚ ਪੈਣ ਵਾਲਾ ਰਸ਼ ਜਿਹੜਾ ਜੀ ਬਿਨਾਂ ਕਿਸੇ ਸ਼ੱਕ ਦੇ ਘਟਾਇਆ ਜਾਂਦਾ। ਫਿਰ ਕਿਸਾਨ ਜਿਹੜੇ ਨੇ ਇਹਦੀ ਸਾਂਭ ਸੰਭਾਲ ਜਿਹੜੀ ਉਹ ਕਰ ਲੈਣਗੇ ਜੀ। 100 ਰੁਪਈਆ ਕੁਇੰਟਲ ਤੇ 200 ਰੁਪਈਆ ਕੁਇੰਟਲ ਜਿਹੜੀ ਹੈ ਜੀ 100 ਰੁਪਈਆ ਕੁਇੰਟਲ ਵੀ ਓਵਰਆਲ ਮਿਲਦਾ ਤੇ ਉਹਦੇ ਤਹਿਤ ਉਹ ਇਹਨੂੰ ਸੰਭਾਲ ਸਕਦੇ ਆ। ਮੰਡੀਆਂ ਦੇ ਵਿੱਚ ਰਸ਼ ਨਹੀਂ ਪਊਗਾ ਔਰ ਸਰਕਾਰ ਨੂੰ ਜਿਹੜੀ ਇਹ ਕਣਕਾਂ ਸੰਭਾਲਣ ਲਈ ਲਿਫਟਿੰਗ ਕਰਨ ਦੇ ਵਾਸਤੇ ਕੰਮ ਸੌਖਾ ਹੋ ਜਾਊਗਾ। ਅਪ੍ਰੈਲ ਲੰਘ ਗਿਆ ਤੇ ਫਿਰ ਅਗਲੀ ਜਿਹੜੀ ਜੀ ਉਹ ਮਈ ਆ ਜਾਊਗੀ ਤੇ ਮਈ ਤੱਕ ਉਦੋਂ ਤੱਕ ਜਿਹੜੀ ਹੈ ਜੀ ਜਿਹੜੀ ਭੀੜ ਭੜੱਕੇ ਵਾਲਾ ਸਾਰਾ ਨਿਕਲ ਜੂਗਾ ਤੇ ਅੱਗੇ ਜਿਹੜਾ ਚੱਲਦਾ ਰਹੂਗਾ। ਪਰ ਇਹਦੇ ਉੱਤੇ ਸੈਂਟਰ ਦੀ ਸਰਕਾਰ ਦੇ ਅਜੇ ਹੁੰਗਾਰੇ ਦੀ ਜੀ ਚੱਕ ਹੋਣੀ ਚਾਹੀਦੀ ਜੀ ਫਸਲ। ਅੱਗੇ ਗੱਲ ਕਰਦੇ ਹਾਂ, ਪੰਜਾਬ ਨੂੰ ਮੁੜਦੀਆਂ ਸੀ ਜਿਹੜੀਆਂ ਕੰਬਾਈਨਾਂ ਉਹ ਰਾਜਸਥਾਨ ਦੇ ਵਿੱਚ ਹੀ ਫਸ ਗਈਆਂ। ਬਿਲਕੁਲ ਜੀ, ਫਸੇ ਜਿਹੜੇ ਕੱਲ ਐਲਾਨ ਹੋਏ ਨੇ ਇਹ ਕਿਹਾ ਗਿਆ ਅੱਜ ਐਡਵਾਈਜ਼ਰੀ ਜਾਰੀ ਹੋਣੀ ਹੈ। ਹੁਣ ਸੈਂਟਰ ਦੀ ਸਰਕਾਰ ਇਹ ਐਡਵਾਈਜ਼ਰੀ ਦੇ ਵਿੱਚ ਦਿੰਦੀ ਆ ਜਿਸ ਤੋਂ ਇੱਕ ਤਾਂ ਇਸ਼ਾਰਾ ਜਿਹੜਾ ਜੀ ਉਹ ਕਲੀਅਰ ਹੈ ਕੱਲ ਵਾਲੇ ਸਾਰਿਆਂ ਤੋਂ। ਨਾ ਤਾਂ ਟ੍ਰੇਨ ਸ਼ੁਰੂ ਹੋਣੀਆਂ ਨੇ 3 ਮਈ ਤੱਕ, ਨਾ ਡੋਮੈਸਟਿਕ ਤੇ ਇੰਟਰਨੈਸ਼ਨਲ ਫਲਾਈਟ ਜਿਹੜੀਆਂ ਨੇ ਉਹ ਸ਼ੁਰੂ ਹੋਣੀਆਂ ਨੇ 3 ਮਈ ਤੱਕ। ਕੋਈ ਚਾਂਸ ਜਿਹੜਾ ਜੀ ਉਹ ਨਹੀਂ ਹੈਗਾ। ਟਰੱਕਾਂ ਵਗੈਰਾ ਦੀ ਗੱਲ ਤਾਂ ਜਿਹੜੀ ਜੀ ਉਹ ਕੀਤੀ ਗਈ ਆ, ਪਰ ਅੱਜ ਐਡਵਾਈਜ਼ਰੀ ਦੇ ਵਿੱਚ ਬਹੁਤਾ ਕੁਝ ਕਲੀਅਰ ਹੋਊਗਾ ਕਿ ਕਿਹੜੇ ਤਰੀਕੇ ਦੇ ਨਾਲ ਇਹਨਾਂ ਟਰੱਕਾਂ ਨੂੰ ਚੱਲਣ ਦੀ ਹਾਈਵੇ ਦੇ ਉੱਤੇ ਇਜਾਜ਼ਤ ਹੋਊਗੀ ਔਰ ਇਹਦੇ ਵਿੱਚ ਜਿਹੜੀ ਕਿਸਾਨੀ ਨਾਲ ਸੰਬੰਧਿਤ ਮਸ਼ੀਨਰੀ ਆ ਜਿਹੜੀ ਇੱਕ ਤੋਂ ਦੂਸਰੇ ਰਾਜਾਂ ਦੇ ਵਿੱਚ ਮੂਵ ਕਰਦੀ ਆ ਇਹਨਾਂ ਦਿਨਾਂ ਦੇ ਦੌਰਾਨ ਉਹਨੂੰ ਕਿਵੇਂ ਜਿਹੜਾ ਜੀ ਉਹ ਲਿਆ ਜਾਊਗਾ। ਕਣਕ ਦੀ ਵਾਢੀ ਦੇ ਵਾਸਤੇ ਜਿਹੜੇ ਬਾਕੀ ਸੂਬਿਆਂ ਦੇ ਵਿੱਚ ਗਈਆਂ ਪੰਜਾਬ ਦੀਆਂ ਕੰਬਾਈਨਾਂ ਜਿਹੜੀਆਂ ਨੇ ਜੀ ਉਹਨਾਂ ਦਾ ਵਾਪਸ ਪਰਤਣਾ ਬਹੁਤ ਔਖਾ ਸਾਬਤ ਹੋ ਰਿਹਾ। ਮੱਧ ਪ੍ਰਦੇਸ਼ ਤੋਂ ਚੱਲੀਆਂ ਕੰਬਾਈਨਾਂ ਰਾਜਸਥਾਨ ਦੇ ਕਈ ਡਿਸਟ੍ਰਿਕਟ ਦੇ ਵਿੱਚ ਡਿਪਟੀ ਕਮਿਸ਼ਨਰ ਦੇ ਜ਼ੁਬਾਨੀ ਹੁਕਮਾਂ ਤਹਿਤ ਰੋਕ ਲਈਆਂ ਗਈਆਂ ਨੇ। ਉਹਨਾਂ ਨੂੰ ਪਹਿਲਾਂ ਉੱਥੋਂ ਵਾਢੀ ਮੁਕਾ ਕੇ ਆਉਣ ਦੀ ਹਦਾਇਤ ਹੈ। ਇਸ ਤੋਂ ਇਲਾਵਾ 3000 ਤੋਂ ਵੱਧ ਡਰਾਈਵਰ ਜਾਂ ਕੰਬਾਈਨਾਂ ਦੇ ਕੰਮ ਕਰਨ ਵਾਲੇ ਜਿਹੜੇ ਪੰਜਾਬੀ ਕਿਰਤੀ ਟਰਾਂਸਪੋਰਟ ਦਾ ਕੋਈ ਸਾਧਨ ਨਾ ਹੋਣ ਕਰਕੇ ਭੁੱਖਣ ਭਾਣੇ ਸੜਕਾਂ ਹਾਈਵੇਜ਼ ਦੇ ਉੱਤੇ ਜਿਹੜਾ ਜੀ ਉਹ ਬੈਠੇ ਨੇ। ਕਿਸੇ ਤਰੀਕੇ ਪੰਜਾਬ ਲੰਘ ਕੇ ਆਉਣ ਵਾਲਿਆਂ ਨੂੰ ਇਹ ਵੀ ਹਦਾਇਤਾਂ ਨੇ ਕਿ ਜਿਹੜਾ ਇੱਥੇ ਆਉਣਗੇ ਜੀ ਉਹਨਾਂ ਨੂੰ 14 ਦਿਨ ਦੇ ਵਾਸਤੇ ਇਕਾਂਤਵਾਸ ਜਿਹੜਾ ਜੀ ਉਹ ਜਾਣਾ ਪਊਗਾ, ਕੁਆਰੰਟਾਈਨ ਦੇ ਵਿੱਚ ਜਾਣਾ ਪਊਗਾ। ਉਹਨਾਂ ਦਾ ਸੀਜ਼ਨ ਇਹਨਾਂ 15 ਦਿਨਾਂ ਦੇ ਵਿੱਚ ਮਾਰੇ ਜਾਣ ਦਾ ਖਤਰਾ ਮੰਡਰਾ ਰਿਹਾ। ਸੰਗਰੂਰ ਡਿਸਟ੍ਰਿਕਟ ਦੇ ਵਿੱਚ ਬਹੁਤ ਸਾਰੀਆਂ ਕੰਬਾਈਨਾਂ ਨੇ ਜੀ, ਉੱਥੇ 7 ਕੰਬਾਈਨਾਂ ਲੈ ਕੇ ਮੱਧ ਪ੍ਰਦੇਸ਼ ਤੋਂ 10 ਦਿਨ ਪਹਿਲਾਂ ਇੱਕ ਬੰਦਾ ਜਿਹੜਾ ਜੀ ਉਹ ਚੱਲਿਆ ਸੀ। ਉਹ ਕਹਿੰਦਾ ਕਿ 3 ਦਿਨਾਂ ਤੋਂ ਰਾਜਸਥਾਨ ਦੇ ਵਿੱਚ ਫਸਿਆ ਹੋਇਆ। ਕੋਇਟਾ ਤੇ ਕਈ ਹੋਰ ਜਿਹੜੇ ਡਿਸਟ੍ਰਿਕਟ ਨੇ ਉਹਨਾਂ ਦੇ ਵਿੱਚ ਇਹ ਕੰਬਾਈਨਾਂ ਜਿਹੜੀਆਂ ਦੀ ਉਹ ਫਸੀਆਂ ਹੋਈਆਂ ਨੇ। ਉੱਥੇ ਜ਼ੁਬਾਨੀ ਹੁਕਮਾਂ ਦੇ ਤਹਿਤ ਪਹਿਲਾਂ ਉੱਥੋਂ ਦੀ ਫਸਲ ਕੱਟ ਕੇ ਅੱਗੇ ਜਾਣ ਦੀ ਇਜਾਜ਼ਤ ਜਿਹੜੀ ਜੀ ਮਿਲੂਗੀ। ਇਹ ਵੀ ਕਿਹਾ ਗਿਆ ਕਿ ਉਹ ਫਸਲ ਕੱਟ ਵੀ ਦੇਣ, ਪਰ ਮੁਸ਼ਕਿਲ ਇਹ ਆ ਕਿ ਇੱਥੇ ਪੈਸੇ ਮੌਕੇ ਦੇ ਉੱਤੇ ਨਹੀਂ ਦਿੱਤੇ ਜਾ ਰਹੇ ਔਰ ਸੀਜ਼ਨ ਤੋਂ ਵੱਧ ਹੁਣ ਉਹਨਾਂ ਨੂੰ ਪਿੱਛੇ ਆਪਣੀ ਫਸਲ ਦੀ ਵਾਢੀ ਕਰਨ ਦੀ ਵੀ ਚਿੰਤਾ ਹੈ। ਉਹ ਪੰਜਾਬ ਵੱਲ ਆਉਣ ਦਾ ਹਰ ਹੀਲਾ ਵਰਤਣਗੇ ਔਰ ਉਹਨਾਂ ਤੋਂ ਪਹਿਲਾਂ ਕੁਝ ਦਿਨ ਜਿਹੜੇ ਗਏ ਸੀਗੇ ਜਿਨ੍ਹਾਂ ਨੂੰ 14 ਦਿਨਾਂ ਦੇ ਕੁਆਰੰਟਾਈਨ ਦੇ ਵਿੱਚ ਰੱਖਣ ਦੇ ਹੁਕਮ ਦਿੱਤਾ ਗਿਆ ਸੀ, ਉਹਨਾਂ ਦਾ ਇਹ ਕਹਿਣਾ ਕਿ ਉਹਨਾਂ ਦਾ ਸੀਜ਼ਨ ਮਾਰਿਆ ਗਿਆ। ਇਸ ਲਈ ਕਈ ਆਉਣ ਤੋਂ ਝਿਜਕਣ ਲੱਗੇ ਆ। ਉਹ ਇਹ ਵੀ ਮੰਗ ਕਰ ਰਿਹਾ ਕਿ ਟੈਸਟ ਕਰਵਾ ਲਏ ਜਾਣ ਜਾਂ ਖੇਤਾਂ ਵਿੱਚ ਰਹਿਣ ਤੇ ਪਾਬੰਦੀ ਲਾ ਦਿੱਤੀ ਜਾਵੇ, ਪਰ ਇਕਾਂਤਵਾਸ ਦੀ ਸ਼ਰਤ ਤੋਂ ਪੰਜਾਬ ਸਰਕਾਰ ਇਹਨਾਂ ਨੂੰ ਜਿਹੜੀ ਜੀ ਉਹ ਛੋਟ ਦੇਵੇ। ਪੰਜਾਬ ਦੇ ਵਿੱਚ ਲਗਭਗ 17,000 ਕੰਬਾਈਨ ਹੈ। 2,000 ਤੋਂ ਵੱਧ ਕੰਬਾਈਨਾਂ ਅਜੇ ਦੂਜੇ ਰਾਜਾਂ ਦੇ ਵਿੱਚ ਫਸੀਆਂ ਹੋਈਆਂ ਨੇ ਔਰ ਜਿਹੜੀਆਂ ਇਹ ਕੰਬਾਈਨਾਂ ਨੇ ਉਹਦੇ ਜਿਹੜੇ ਚਲਾਉਣ ਵਾਲੇ ਨੇ ਉਹ ਕਹਿੰਦੇ ਕਿ ਜੇ ਕੋਈ ਪਾਰਟ ਖਰਾਬ ਹੁੰਦਾ ਤਾਂ ਮਾਰਕੀਟ ਬੰਦ ਹੋਣ ਕਰਕੇ ਇਹ ਨਹੀਂ ਮਿਲਦਾ। 3000 ਪੰਜਾਬੀ ਕੰਬਾਈਨ ਡਰਾਈਵਰ ਤੇ ਹੈਲਪਰ ਹੋਰਾਂ ਸੂਬਿਆਂ ਦੇ ਵਿੱਚ ਜਾਂਦੇ ਆ ਜੀ ਔਰ ਉਧਰ ਸੀਜ਼ਨ ਲਾ ਕੇ ਪੰਜਾਬ ਦੀਆਂ ਕੰਬਾਈਨਾਂ ਦੇ ਉੱਤੇ ਵੀ ਉਹ ਕੰਮ ਕਰ ਲੈਂਦੇ ਆ। ਇਹਨਾਂ ਨੇ ਰੇਲਵੇ ਦੀਆਂ ਟਿਕਟਾਂ ਬੁੱਕ ਕਰਾਈਆਂ ਹੋਈਆਂ ਸੀਗੀਆਂ ਪਰ ਲੋਕਡਾਊਨ ਹੋ ਗਿਆ, ਇਸ ਕਰਕੇ ਉਹ ਫਸ ਗਏ।
ਇਹ ਮਿਹਨਤਕਸ਼ ਲੋਕ ਨੇ ਜੀ। ਇਹਨਾਂ ਦਾ ਇਹ ਸੀਜ਼ਨ ਹੁੰਦਾ ਕਿ ਕਿਉਂਕਿ ਇਹ ਸਪੈਸ਼ਲਾਈਜ਼ ਕਰਦੇ ਨੇ ਜੀ ਕੰਬਾਈਨਾਂ ਚਲਾਉਣ ਦੇ ਵਿੱਚ, ਚਾਹੇ ਕੰਬਾਈਨ ਦਾ ਡਰਾਈਵਰ ਹੈ, ਚਾਹੇ ਉਹਦੇ ਨਾਲ ਹੈਲਪਰ ਹੈ, ਤੇ ਚਾਹੇ ਫੋਰਮੈਨ ਹੈ। ਫੋਰਮੈਨ ਜਿਹੜਾ ਕਿ ਉਹਦੇ ਸਾਰੇ ਪਾਰਟਸ ਵਗੈਰਾ ਜਿਹੜੇ ਜੀ ਉਹ ਦੇਖਦਾ। ਇਹਨਾਂ ਦੀ ਕੋਸ਼ਿਸ਼ ਇਹ ਹੁੰਦੀ ਹੈ ਕਿ ਮੱਧ ਪ੍ਰਦੇਸ਼ ਦੇ ਵਿੱਚ, ਹਰਿਆਣੇ ਦੇ ਵਿੱਚ, ਉੱਤਰ ਪ੍ਰਦੇਸ਼ ਦੇ ਵਿੱਚ ਵੀ ਜਿਹੜਾ ਜੀ ਨਾਲ ਦੀ ਨਾਲ ਕੰਮ ਇਹ ਫੜਦੇ ਨੇ, ਕਿਉਂਕਿ ਇਸ ਤਕਰੀਬਨ 1 ਮਹੀਨੇ ਦੇ ਵਿੱਚ ਇਹਨਾਂ ਨੇ ਸਾਲ ਭਰ ਦੀ ਤਕਰੀਬਨ ਜਿਹੜੀ ਆ ਉਹ ਕਮਾਈ ਕਰਨੀ ਹੁੰਦੀ ਹੈ। ਪਰ ਇਸ ਵਾਰੀ ਬਹੁਤ ਬੁਰੇ ਤਰੀਕੇ ਦੇ ਨਾਲ ਇਹ ਫਸੇ ਨਜ਼ਰ ਆ ਰਹੇ ਨੇ। ਸਿਰਫ ਇਹ ਕਿਉਂ ਫਸੇ ਤਾਂ ਸਾਰੇ ਹੀ ਜਿਹੜਾ ਹੋਏ ਨੇ, ਪਰ ਮਜ਼ਦੂਰੀ ਦੇ ਉੱਤੇ ਦੱਸਣ ਤੋਂ ਇਹ ਭਾਵ ਆ ਜੀ ਕਿ ਜਿਹੜੇ ਮਜ਼ਦੂਰ ਲੋਕ ਨੇ, ਮਿਹਨਤਕਸ਼ ਨੇ, ਉਹ ਕਿਵੇਂ ਸਟਕ ਹੋ ਰਹੇ ਨੇ। ਬਿਲਕੁਲ ਜੀ, ਹਰ ਵਰਗ ਹੀ ਫਸ ਗਿਆ। ਕਰੋਨਾ ਨੇ ਚੰਗੀ ਫਸਾਇਆ, ਪੂਰੀ ਦੁਨੀਆ ਫਸਾ ਰੱਖੀ ਹੈ। ਤਾਂ ਅੱਗੇ ਗੱਲ ਕਰਦੇ ਹਾਂ ਕਰੋਨਾ ਦੇ ਡਰ ਤੋਂ। ਜਿਹੜੇ ਪੰਜਾਬੀ ਆ ਕਈ, ਉਹ ਡਰ ਰਹੇ ਆ, ਮਾਨਸਿਕ ਪ੍ਰੋਬਲਮ ਉਹਨਾਂ ਨੂੰ ਪੈ ਰਹੀ ਆ। ਕਾਰਨ ਕੀ ਇਹਦਾ? ਦੇਖੋ, ਕਾਰਨ ਵੈਸੇ ਤਾਂ ਇੰਡੀਵਿਜੂਅਲ ਵੀ ਨੇ। ਹਾਂ, ਇੱਕ ਕਾਰਨ ਜਿਹੜਾ ਜੀ ਉਹ ਜ਼ਰੂਰ ਹੋ ਸਕਦਾ, ਪੰਜਾਬੀਆਂ ਨੇ ਜਿਹੜੇ ਜੀ ਅੱਡੀਆਂ ਚੁੱਕ ਕੇ ਫਾਹੇ ਬਹੁਤ ਲਏ ਆ। ਇਹਦੀ ਗੱਲ ਆਪਾਂ ਬਹੁਤ ਵਾਰੀ ਉਹ ਕੀਤੀ ਆ, ਤੇ ਇਹ ਕਿਤੇ ਨਾ ਕਿਤੇ ਇਹ ਚੀਜ਼ਾਂ ਆੜੇ ਤਾਂ ਆਉਂਦੀਆਂ ਨੇ ਜੀ। ਜਦੋਂ ਸਿਆਣੇ ਆਸਤਰਾਲ ਬਜ਼ੁਰਗਾਂ ਦੇ ਕਹਾਵਤਾਂ ਹੁੰਦੀਆਂ ਸੀ ਵੀ ਜੇ ਚਾਦਰ ਤੋਂ ਵੱਧ ਪੈਰ ਪਸਾਰੋਗੇ ਤੇ ਪੈਰ ਨੰਗੇ ਹੋਣਗੇ, ਇਹ ਉਹ ਚੀਜ਼ਾਂ ਜਿਹੜੀਆਂ ਜੀ ਉਹ ਕਹੀਆਂ ਜਾ ਸਕਦੀਆਂ ਨੇ। ਮਾਨਸਿਕ ਤਣਾਅ ਦੇ ਵਿੱਚੋਂ ਜਿਹੜੇ ਪੰਜਾਬੀ ਨੇ ਉਹ ਲੰਘਣਾ ਸ਼ੁਰੂ ਹੋਏ ਨੇ। ਪੰਜਾਬ ਦੇ ਜਿਹੜੇ ਲੋਕ ਦੀ ਨੀਂਦ ਨਹੀਂ ਆਉਂਦੀ ਰਾਤ ਨੂੰ। ਤਾਲਾਬੰਦੀ ਨੇ ਜਿਹੜਾ ਜੀ ਮਾਨਸਿਕ ਤਣਾਅ ਵਧਾ ਦਿੱਤਾ। ਜਿਹੜੇ ਇੱਥੇ ਮਾਹਰ ਨੇ ਜੀ ਮਨੋਰੋਗ ਦੇ, ਉਹਨਾਂ ਦੇ ਕੋਲੇ ਡਿਪਰੈਸ਼ਨ ਦੇ ਮਰੀਜ਼ਾਂ ਦੀ ਗਿਣਤੀ ਬਹੁਤ ਤੇਜ਼ੀ ਦੇ ਨਾਲ ਵੱਧ ਰਹੀ ਆ। ਬਹੁਤ ਸਾਰੇ ਲੋਕਾਂ ਨੂੰ ਵਹਿਮ ਹੋ ਗਿਆ ਕਿ ਕਿਤੇ ਉਹਨਾਂ ਨੂੰ ਕਰੋਨਾ ਤਾਂ ਨਹੀਂ ਹੋ ਗਿਆ। ਇਹ ਵੀ ਕਿਹਾ ਜਾ ਰਿਹਾ ਕਿ ਰਾਤਾਂ ਜਾਗ ਕੇ ਇਹ ਲੋਕ ਕੱਟਣ ਲੱਗੇ ਆ, ਉੱਠਦੇ ਨੇ, ਉਹ ਲੱਗਦਾ ਕਰੋਨਾ ਹੋ ਗਿਆ, ਫਿਰ ਉੱਠ ਕੇ ਤੁਰ ਪੈਂਦੇ ਆ, ਫੇਰ ਪੈਂਦੇ ਆ, ਨੀਂਦ ਨਹੀਂ ਆਉਂਦੀ। ਜਿਹੜਾ ਇੱਥੇ ਹੁਸ਼ਿਆਰਪੁਰ ਦੇ ਇੱਕ ਪ੍ਰਾਈਵੇਟ ਹੈ ਜੀ ਜਿਹੜਾ ਮਨੋਰੋਗਾਂ ਦਾ ਹਸਪੀਟਲ, ਉਹ ਇਹ ਦੱਸਦਾ ਕਿ ਉਹਨਾਂ ਦੇ ਕੋਲੇ ਗਿਣਤੀ ਜਿਹੜੀ ਆ ਜੀ ਇਹ ਵਧਣ ਲੱਗੀ ਆ ਮਨੋਰੋਗਾਂ ਦੇ ਨਾਲ। ਉਹ ਲੋਕਾਂ ਨੂੰ ਲੱਗਦਾ ਹੀ ਇਹ ਆ ਜੀ ਕਿ ਰਾਤ ਨੂੰ ਉੱਠ ਕੇ ਉਹਨਾਂ ਨੂੰ ਇਹ ਲੱਗਦਾ ਕਿ ਸਾਨੂੰ ਹੋ ਗਿਆ, ਕਰੋਨਾ ਹੋ ਗਿਆ, ਨੀਂਦ ਨਹੀਂ ਆਉਂਦੀ। ਡਾਕਟਰ ਬਲਜੀਤ ਸੈਣੀ ਨੇ, ਉਹ ਕਹਿੰਦੇ ਨੇ ਕਿ ਦਰਜਨਾਂ ਨਵੇਂ ਮਰੀਜ਼ ਜਿਹੜੇ ਜੀ ਉਹ ਆ ਰਹੇ ਆ, ਜਿਹੜੇ ਇਹ ਡਿਪਰੈਸ਼ਨ ਦੇ ਸ਼ਿਕਾਰ ਹੋ ਰਹੇ ਨੇ। ਕਰਫਿਊ ਕਰਕੇ ਮਾਨਸਿਕ ਤਣਾਅ ਬਣਿਆ ਹੋਇਆ। ਜਿਹੜਾ ਇੱਕ ਬਰਨਾਲੇ ਦੇ ਰਹਿਣ ਵਾਲਾ ਜੀ, ਉਹਦੇ ਪਿੰਡ ਦੇ ਕਾਫੀ ਬੱਚੇ ਵਿਦੇਸ਼ ਗਏ ਹੋਏ ਆ ਜੀ ਸਟੱਡੀ ਵੀਜ਼ੇ ਦੇ ਉੱਤੇ। ਉਹਨਾਂ ਦੇ ਮਾਪੇ ਦੋ ਪੱਖੋਂ ਚਿੰਤਿਤ ਨੇ। ਇੱਕ ਤਾਂ ਬਿਮਾਰੀ ਦੇ ਡਰ ਕਰਕੇ ਚਿੰਤਿਤ ਨੇ ਉਹਨਾਂ ਦੇ ਬੱਚੇ, ਕਿਉਂਕਿ ਜਿਹੜੇ ਕੁਝ ਘੰਟੇ ਉਹਨਾਂ ਨੂੰ ਕੰਮ ਕਰਨ ਦੀ ਇਜਾਜ਼ਤ ਸੀ ਵਿਦੇਸ਼ਾਂ ਦੇ ਵਿੱਚ, ਉਹ ਕੰਮ ਖਤਮ ਹੋ ਗਏ। ਉਹ ਪਹਿਲਾਂ ਆਪਣਾ ਖਰਚਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕੱਢੀ ਜਾਂਦੇ ਸੀਗੇ, ਹੁਣ ਉਹ ਉੱਥੇ ਸਟਕ ਹੋ ਗਏ। ਮਾਪਿਆਂ ਨੂੰ ਇੱਥੇ ਬਹੁਤ ਵੱਡਾ ਫਿਕਰ ਪੈ ਗਿਆ। ਜਿਹੜੇ ਬੱਚੇ ਵਿਦੇਸ਼ਾਂ ਦੇ ਵਿੱਚ ਪੜ੍ਹਨ ਗਏ ਨੇ ਉਹਨਾਂ ਦਾ ਕਿ ਕੀ ਬਣੂਗਾ। ਜ਼ਮੀਨਾਂ ਵੇਚ ਕੇ, ਗਹਿਣੇ ਧਰ ਕੇ ਜਿਹੜਾ ਜੀ ਉਹ ਵਿਦੇਸ਼ ਭੇਜਿਆ ਸੀਗਾ, ਉੱਥੇ ਕੰਮ ਖੁੱਸ ਗਏ। ਮਾਪੇ ਉਹਨਾਂ ਦੇ ਮਾਨਸਿਕ ਤਣਾਅ ਦੇ ਵਿੱਚ ਆ ਗਏ। ਜੇ ਇੱਥੋਂ ਪੈਸੇ ਭੇਜਦੇ ਆ, ਇਹ ਰੁਪਈਏ ਦੇ ਕੀ ਹਾਲਾਤ ਨੇ, ਇਹ ਵੀ ਸਭ ਨੂੰ ਜਿਹੜਾ ਜੀ ਉਹ ਪਤਾ। ਮਿੱਟੀ ਦੇ ਭਾਅ ਜਿਹੜਾ ਜੀ ਉਹ ਹੋ ਗਿਆ ਇੰਨਾ, ਕਿੱਥੋਂ ਜਿਹੜਾ ਜੀ ਉਹ ਭੇਜਣਗੇ। ਲੁਧਿਆਣੇ ਦੇ ਸਿਵਲ ਹਸਪੀਟਲ ਦੇ ਵਿੱਚ ਜਿਹੜੇ ਡਾਕਟਰ ਨੇ, ਉਹ ਇਹ ਕਹਿੰਦੇ ਨੇ ਕਿ ਦਰਜਨ ਤੋਂ ਉੱਪਰ ਨਵੇਂ ਮਰੀਜ਼ ਰੋਜ਼ ਉਹਨਾਂ ਦੇ ਕੋਲ ਇਕੱਲੇ ਆ ਰਹੇ ਆ। ਰਾਤ ਨੂੰ ਨੀਂਦ ਨਹੀਂ ਆਉਂਦੀ, ਘਬਰਾਹਟ ਹੁੰਦੀ ਹੈ। ਇਹ ਵੀ ਕਿਹਾ ਜਾ ਰਿਹਾ ਕਿ ਲੋਕ ਜਿਹੜਾ ਜੀ ਉਹ ਗੁਰਦੁਆਰਿਆਂ ਦੇ ਵਿੱਚ ਖੜ ਕੇ ਮੱਥਾ ਟੇਕਣ ਜਿਹੜਾ ਜੀ ਉਹ ਲੱਗ ਗਏ ਆ। ਉਹ ਵਹਿਮ ਦਾ ਸ਼ਿਕਾਰ ਹੋ ਗਏ, ਝੁਕਦੇ ਵੀ ਨਹੀਂ ਗੇ ਜੀ। ਇਹ ਏਡਾ ਵੱਡਾ ਵਹਿਮ ਜਿਹੜਾ ਉਹਨਾਂ ਨੂੰ ਹੋ ਗਿਆ। ਉਦਾਸੀ ਉਹਨਾਂ ਨੂੰ, ਪੰਜਾਬੀਆਂ ਨੂੰ ਜਿਹੜੀ ਆ ਜੀ ਉਹ ਘੇਰ ਰਹੀ ਆ। ਮੋਹਾਲੀ ਦੇ ਇੱਕ ਵੱਡੇ ਹਸਪੀਟਲ ਦੇ ਜਿਹੜੇ ਮਨੋਰੋਗਾਂ ਦੇ ਡਾਕਟਰ ਨੇ, ਉਹ ਵੀ ਇਹ ਗੱਲ ਕਹਿੰਦੇ ਆ ਕਿ ਜਿਹੜੇ ਲੋਕ ਇਸ ਮਾਹੌਲ ਨੂੰ ਝੱਲ ਰਹੇ ਆ, ਉਹਨਾਂ ਨੂੰ, ਸਕੂਲੀ ਬੱਚਿਆਂ ਨੂੰ ਵੀ ਮੁੜ ਕੇ ਪੁਰਾਣੇ ਰੌਂ ਦੇ ਵਿੱਚ ਲਿਆਉਣ ਦੇ ਵਿੱਚ ਸਮਾਂ ਲੱਗੂਗਾ। ਮਾਪਿਆਂ ਨੂੰ ਇਹ ਫਿਕਰ ਲੱਗਿਆ ਪਿਆ ਕਿ ਸਾਡੇ ਬੱਚਿਆਂ ਦੀ ਪੜ੍ਹਾਈ ਦਾ ਕੀ ਹੋਊਗਾ। ਸਕੂਲ ਤਾਂ ਲੱਗ ਨਹੀਂ ਰਹੇ, ਬੱਚੇ ਵੱਖਰੇ ਜਿਹੜੇ ਜੀ ਉਹ ਮਾਪਿਆਂ ਨੂੰ ਤੰਗ ਕਰ ਰਹੇ ਆ। ਸਵਾਲ ਇਹ ਆ ਕਿ ਇਹ ਸਮਾਂ ਜਿਹੜਾ ਜੀ ਉਹ ਪੇਸ਼ੈਂਸ ਦਾ ਹੈ। ਜਿਹੜੀ ਪੇਸ਼ੈਂਸ ਦੀ ਗੱਲ ਮੈਂ ਤੁਹਾਨੂੰ ਨਵਾਂ ਸ਼ਹਿਰ ਤੇ ਹੁਸ਼ਿਆਰਪੁਰ ਦੇ ਪਿੰਡਾਂ ਦੇ ਲੋਕਾਂ ਦੀ ਦੱਸੀ, ਜਿਹੜੇ ਸੀਲ ਹੋਏ ਸੀਗੇ, ਕਿਤੇ ਨਾ ਕਿਤੇ ਉਹ ਜੇ ਉਹਨੂੰ ਜਿਹੜਾ ਜੀ ਸਿੰਬੋਲਿਕ ਰੂਪ ਦੇ ਵਿੱਚ ਵਰਤਿਆ ਜਾਵੇ ਤਾਂ ਹੋ ਸਕਦਾ। ਦੇਖੋ, ਚਾਹੇ ਉਹ ਬੱਚਿਆਂ ਦੀ ਪੜ੍ਹਾਈ ਆ, ਸਕੂਲਾਂ ਦੀ ਪੜ੍ਹਾਈ ਆ, ਚਾਹੇ ਉਹ ਬੱਚੇ ਬਾਹਰ ਗਏ ਆ, ਜੇ ਤੁਸੀਂ ਉੱਡਣ ਦੇ ਵਾਸਤੇ ਛੱਡ ਦਿੱਤੇ ਤਾਂ ਫਿਰ ਛੱਡ ਦਿਓ ਉਹਨਾਂ ਨੂੰ, ਉਹ ਆਪੇ ਉੱਡਣਾ ਜਿਹੜਾ ਜੀ ਉਹ ਸਿੱਖ ਲੈਣਗੇ। ਇੰਨੀ ਮਾਨਸਿਕ ਤੌਰ ਦੇ ਉੱਤੇ ਜਿਹੜੀ ਜੀ ਉਹ ਸਟ੍ਰੈਸ ਲੈਣੀ, ਉਹ ਬਿਨਾਂ ਕਿਸੇ ਸ਼ੱਕ ਦੇ ਆ ਜਿਹੜੀ ਵੱਡੀ ਬਿਮਾਰੀ ਹੈ ਜੀ ਉਹਦੇ ਵੱਲ ਨੂੰ ਧੱਕ ਰਹੀ ਹੋਊਗੀ ਪੰਜਾਬੀਆਂ ਨੂੰ। ਔਰ ਜਿਹੜੇ ਪੰਜਾਬੀਆਂ ਨੇ ਅੱਡੀਆਂ ਚੁੱਕ ਕੇ ਫਾਹਾ ਲਿਆ, ਇਹ ਇੱਕ ਵੱਡੀ ਬਣਨੀ ਹੈ ਜੀ, ਇਹ ਸਭ ਨੂੰ ਪਤਾ।
ਇਹ ਵੱਡੀ ਮੁਸੀਬਤ ਜਿਹੜੀ ਉਹ ਬਣੂਗੀ। ਵੀ ਜਿਹਦੇ ਲੱਖ ਦੀ ਥਾਂ ਸੀ ਉਹਨੇ 2 ਲੱਖ ਦੀ ਥਾਂ ਜਿਹੜੀ ਬਣਾ ਲਈ, ਜਿਹਦੇ ਕੋਲ 2 ਲੱਖ ਦੀ ਸੀ ਉਹਨੇ 5 ਲੱਖ ਦੀ ਘੱਟੋ ਘੱਟ ਬਣਾ ਲਈ। ਵੇਖਾ ਵੇਖੀ ਵੱਡੀਆਂ ਵੱਡੀਆਂ ਗੱਡੀਆਂ, ਵੱਡੇ ਵੱਡੇ ਘਰ ਜਿਹੜੇ ਦੀ ਕਿਸ਼ਤਾਂ ਦੇ ਉੱਤੇ। ਹੁਣ ਜਦੋਂ ਕਿਸ਼ਤਾਂ ਵਾਲੇ ਤਾਂ ਨਹੀਂ ਨਾ ਛੱਡਦੇ, ਜਿਹੜਾ ਉਹ ਤਾਂ ਮੰਥਲੀ ਆਈ ਜਾ ਰਿਹਾ, ਕੋਈ ਨਹੀਂ ਰੁਕ ਰਿਹਾ। ਉਹ ਤਾਂ ਚਲੋ ਵਿਦੇਸ਼ਾਂ ਦੇ ਵਿੱਚ ਤਾਂ ਸਟ੍ਰਿਕਟਲੀ ਜਿਹੜਾ ਹੋ ਗਿਆ ਕਿ ਜਿਹੜੀ ਮੌਰਗੇਜ ਦੀ ਤੁਸੀਂ ਅੱਗੇ ਕਰਨਾ, ਇੱਥੇ ਨਹੀਂ ਕੋਈ ਵੀ ਰੁਕ ਰਿਹਾ ਜੀ। ਜਿਹੜੇ ਪ੍ਰਾਈਵੇਟ ਬੈਂਕਾਂ ਤੋਂ ਲੈ, ਅਗਲੇ ਕਹਿੰਦੇ ਕਿਸ਼ਤ ਕੱਢੋ ਜਾਂ ਫਿਰ ਅਗਲੀ ਕਾਰਵਾਈ ਦੇ ਵਾਸਤੇ ਜਿਹੜਾ ਜੀ ਉਹ ਤਿਆਰ ਰਹੋ। ਇਹ ਕਿਤੇ ਨਾ ਕਿਤੇ ਇਸੇ ਲਈ ਉਹ ਗੱਲ ਸੀ, ਪੁਰਾਣੀਆਂ ਜਿਹੜੀਆਂ ਕਹਾਵਤਾਂ ਸੀਗੀਆਂ ਨਾ ਉਹ ਸਹੀ ਸੀਗੀਆਂ ਕਿ ਜਿੱਡੀ ਚਾਦਰ ਆ ਵੀ ਉਹਦੇ ਇੱਕ ਪੈਰ ਪਸਾਰੋ, ਨਹੀਂ ਤਾਂ ਪੈਰ ਨੰਗੇ ਹੋਣਗੇ। ਬਿਲਕੁਲ ਜੀ ਬਿਲਕੁਲ। ਆ ਚਾਦਰ ਤਾਂ ਕਿਤੇ ਦੂਰ ਪਾਰ ਹੀ ਰਹਿ ਜਾਂਦੀ, ਗੋਡਿਆਂ ਤੱਕ ਹੀ ਰਹਿ ਜਾਂਦੀ ਹੈ ਜੋ ਕੁਛ ਲੋਕਾਂ ਨੇ ਕੰਮ ਕੀਤਾ। ਵੈਸੇ ਜੇ ਨਿਆਣੇ ਗਏ ਵੀ ਆ ਤਾਂ ਉਹਨਾਂ ਦਾ ਫਿਕਰ ਨਹੀਂ ਕਰਨਾ ਚਾਹੀਦਾ, ਸ਼ਾਇਦ ਉਹ ਤੁਹਾਤੋਂ ਦੂਰ ਰਹਿ ਕੇ ਵੀ ਬਚ ਜਾਣ। ਜੇ ਜੀਂਦੇ ਰਹੇ ਤਾਂ ਸਾਰਾ ਕੁਛ ਹੋਊਗਾ। ਤਾਂ ਅੱਗੇ ਕਰਦੇ ਆ, ਜਿਹੜੀਆਂ ਨੈਚੁਰਲ ਡੈਥ ਹੋ ਰਹੀਆਂ ਆ ਸ਼ਮਸ਼ਾਨ ਘਾਟਾਂ ਦੇ ਵਿੱਚ, ਉਹ ਅਸਥੀਆਂ ਦੇ ਢੇਰ ਲੱਗੇ ਆ। ਬਿਲਕੁਲ ਜੀ, ਐਕਚੁਅਲੀ ਇਹ ਕਰਫਿਊ ਤੇ ਲੋਕਡਾਊਨ ਦੀ ਵਜ੍ਹਾ ਕਰਕੇ ਹੋ ਰਿਹਾ ਜੀ। ਜਿਹੜੀਆਂ ਨੈਚੁਰਲ ਡੈਥ ਹੋ ਰਹੀਆਂ ਨੇ, ਇਹ ਜਿਹੜੇ ਮ੍ਰਿਤਕ ਨੇ ਉਹਨਾਂ ਦੀਆਂ ਜਿਹੜੀਆਂ ਅਸਥੀਆਂ ਨੇ ਫੁੱਲ ਪਾਉਣ ਜਿਹੜੇ ਜਾਂਦੇ ਆ ਉਹ ਨਹੀਂ ਜਾ ਰਹੇ। ਸ਼ਮਸ਼ਾਨ ਘਾਟ ਜਿਹੜੇ ਨੇ ਜੀ ਉਹਨਾਂ ਦੇ ਵਿੱਚ ਇਹ ਇਕੱਠੀਆਂ ਹੋਣੀਆਂ ਸ਼ੁਰੂ ਹੋ ਗਈਆਂ ਜੀ। ਕਰਫਿਊ ਤੇ ਲੋਕਡਾਊਨ ਕਰਕੇ ਸੜਕਾਂ, ਰੇਲ, ਹਵਾਈ ਆਵਾਜਾਈ ਸਭ ਬੰਦ ਹੈ। ਲੋਕ ਘਰਾਂ ਦੇ ਵਿੱਚ ਬੰਦ ਨੇ। ਜਿਹੜੇ ਮ੍ਰਿਤਕ ਨੇ ਉਹਨਾਂ ਦੀਆਂ ਅਸਥੀਆਂ ਨੂੰ ਜਲ ਪ੍ਰਵਾਹ ਕਰਨ ਦੇ ਵਾਸਤੇ ਲੋਕ ਹਰਿਦੁਆਰ ਜਾਂਦੇ ਆ, ਨਹੀਂ ਉੱਥੇ ਜਾ ਪਾ ਰਹੇ। ਕੀਰਤਪੁਰ ਜਾਂਦੇ ਆ ਜੀ, ਉੱਥੇ ਨਹੀਂ ਜਾ ਪਾ ਰਹੇ। ਸ਼ਮਸ਼ਾਨ ਘਾਟਾਂ ਦੇ ਵਿੱਚ ਮ੍ਰਿਤਕਾਂ ਦੀਆਂ ਅਸਥੀਆਂ ਜਿਹੜੇ ਉਹਨਾਂ ਦੇ ਢੇਰ ਲੱਗਣੇ ਸ਼ੁਰੂ ਹੋ ਗਿਆ। ਹਿੰਦੂ ਭਾਈਚਾਰੇ ਦੇ ਵੱਡੇ ਹਿੱਸੇ ਦੇ ਵੱਲੋਂ ਇਹ ਅਸਥੀਆਂ ਜਿਹੜੀਆਂ ਜੀ ਹਰਿਦੁਆਰ ਦੇ ਵਿੱਚ ਜਾ ਕੇ ਜਲ ਪ੍ਰਵਾਹ ਕੀਤੀਆਂ ਜਾਂਦੀਆਂ ਨੇ। ਸਿੱਖ ਭਾਈਚਾਰੇ ਦੇ ਲੋਕ ਜਿਹੜੇ ਨੇ ਜੀ ਉਹ ਇਹ ਅਸਥੀਆਂ ਕੀਰਤਪੁਰ ਲਿਜਾਂਦੇ ਨੇ, ਜਾਂ ਗੋਇੰਦਵਾਲ ਸਾਹਿਬ ਜਿਹੜਾ ਜੀ ਉਹ ਬਣਿਆ ਹੋਇਆ ਉੱਥੇ ਇਹ ਜਲ ਪ੍ਰਵਾਹ ਕਰਦੇ ਨੇ। ਪਰ ਕੋਈ ਵੀ ਜਿਹੜਾ ਜੀ ਉਹ ਜਾ ਨਹੀਂ ਪਾ ਰਿਹਾ। ਅੰਮ੍ਰਿਤਸਰ ਦੇ ਵਿੱਚ ਦੁਰਗਿਆਣਾ ਮੰਦਿਰ ਹੈ ਜੀ, ਉੱਥੇ ਵੱਡਾ ਸ਼ਮਸ਼ਾਨ ਘਾਟ ਹੈ। ਉਹ ਇਹ ਕਹਿੰਦੇ ਨੇ ਕਿ ਇੱਥੇ ਜਿਹੜੀ ਉਹ ਗਿਣਤੀ ਬੜੀ ਤੇਜ਼ੀ ਦੇ ਨਾਲ ਵੱਧ ਰਹੀ ਹੈ। ਜਿੰਨੇ ਲੋਕਰ ਸੀਗੇ ਜੀ ਉਹ ਸਾਰੇ ਦੇ ਸਾਰੇ ਭਰ ਗਏ। ਲੋਕਰ ਛੱਡੋ, ਜਿਹੜਾ ਹੇਠਾਂ ਜ਼ਮੀਨ ਦੇ ਉੱਤੇ ਵੀ ਭਰੇ ਪਏ ਜੀ। ਪ੍ਰਸ਼ਾਸਨ ਦੀ ਮਦਦ ਦੇ ਨਾਲ 45 ਪਰਿਵਾਰਾਂ ਇਹਦੀ ਪਰਮਿਸ਼ਨ ਮਿਲੀ ਕਿ ਉਹ ਜਾ ਕੇ ਜਲ ਪ੍ਰਵਾਹ ਜਿਹੜੇ ਦੀ ਉਹ ਕਰ ਸਕਣ। ਉਸ ਪਰਮਿਸ਼ਨ ਦੇ ਨਾਲ ਗਏ। ਹੁਣ ਹਰੇਕ ਦੀ ਅਪਰੋਚ ਨਹੀਂ ਹੈਗੀ ਇਸ ਪਰਮਿਸ਼ਨ ਤੱਕ। ਇਹ ਪਰਿਵਾਰ ਜਿਹੜੇ ਸੀ ਬਿਆਸ ਦਰਿਆ ਤੱਕ ਗਏ, ਉੱਥੇ ਅਸਥੀਆਂ ਜਿਹੜੀਆਂ ਦੀ ਵਹਾ ਕੇ ਆਏ ਨੇ। 300 ਮ੍ਰਿਤਕਾਂ ਦੀਆਂ ਅਸਥੀਆਂ ਇੱਕ ਜਿਹੜਾ ਜੀ ਇੱਥੇ ਸ਼ਮਸ਼ਾਨ ਘਾਟ ਅੰਮ੍ਰਿਤਸਰ ਦੇ ਉਹਦੇ ਵਿੱਚ ਪਈਆਂ ਨੇ। ਇਹ ਸਿਰਫ ਅੰਮ੍ਰਿਤਸਰ ਦੀ ਕਹਾਣੀ ਨਹੀਂ ਹੈ ਜੀ, ਜਲੰਧਰ, ਪਟਿਆਲਾ, ਕੋਈ ਤੁਸੀਂ ਜਿਹੜਾ ਜੀ ਉਹ ਲਾ ਲਓ, ਉੱਥੇ ਹਰੇਕ ਜਗ੍ਹਾ ਦੇ ਉੱਤੇ ਇਹ ਢੇਰ ਜਿਹੜੇ ਲੱਗੇ ਜਿਹੜਾ ਜੀ ਉਹ ਪਏ ਆ। ਜਿਹੜਾ ਬਾਲਣ ਵਰਤਿਆ ਜਾਂਦਾ ਸੀਗਾ ਉਹ ਡੇ ਬਾਈ ਡੇ ਘਟ ਰਿਹਾ। ਲੱਕੜ ਜਿਹੜਾ ਉਹਦੀ ਕੀਮਤ ਬਹੁਤ ਵੱਧ ਗਈ ਹੈ। ਇਹ ਪਹਿਲਾਂ 350 ਤੋਂ ਲੈ ਕੇ ਜਿਹੜਾ ਕੁਇੰਟਲ ਤਕਰੀਬਨ ਸੀਗੀ, ਜਿਹੜਾ ਕਿ 400 ਤੋਂ ਵੀ ਟੱਪ ਗਈ ਜਿਹੜੀ ਜੀ ਹੋਈ ਹੈ। 450 ਤੱਕ ਵੀ ਕੁਝ ਥਾਵਾਂ ਦੇ ਉੱਤੇ ਜਿਹੜਾ ਜੀ ਇਹ ਚਲੇ ਗਿਆ, ਕਿਉਂਕਿ ਨਵਾਂ ਬਾਲਣ ਨਹੀਂ ਮਿਲ ਰਿਹਾ। ਕੁਝ ਥਾਵਾਂ ਦੇ ਉੱਤੇ ਜਿਹੜਾ ਇਲੈਕਟ੍ਰੋਨਿਕ ਜਿਹੜੇ ਉਹ ਬਣੇ ਹੋਏ ਨੇ, ਪਰ ਇਹਦੇ ਵਿੱਚ ਇਲੈਕਟ੍ਰੋਨਿਕ ਦੇ ਵਿੱਚ ਨਾ ਉਹ ਬੰਦ ਕਰਕੇ ਕਈ ਥਾਵਾਂ ਤੇ ਰੱਖੇ ਹੋਏ ਸੀ। ਬੰਦ ਕਰਕੇ ਇਸ ਕਰਕੇ ਰੱਖੇ ਹੋਏ ਸੀ ਕਿ ਕੁਝ ਲੋਕ ਇਹ ਗੱਲ ਕਹਿੰਦੇ ਜੀ ਸਾਡੇ ਧਰਮ ਦੇ ਵਿੱਚ ਇਜਾਜ਼ਤ ਨਹੀਂ ਹੈਗੀ ਇਸ ਜਿਹੜੇ ਇਲੈਕਟ੍ਰੋਨਿਕ ਨੂੰ। ਮਤਲਬ ਕਿ ਨੇਚਰ ਜਿਹੜੀ ਹੈ ਨਾ ਜੀ ਉਹ ਬੜਾ ਕੁਝ ਸਿਖਾ ਰਹੀ ਹੈ, ਬਹੁਤ ਕੁਝ ਸਿਖਾ ਰਹੀ ਹੈ ਕਿ ਇਹ ਚੀਜ਼ਾਂ ਇਸ ਪਾਸੇ ਵੱਲ ਨੂੰ ਪਰਤਣਾ ਪਊਗਾ। ਮੈਨੂੰ ਯਾਦ ਹੈ ਕਿ ਕੋਈ ਅੱਜ ਤੋਂ 5 ਸਾਲ ਪਹਿਲਾਂ ਇੱਕ ਕੋਸ਼ਿਸ਼ ਕੀਤੀ ਸੀ ਕਿ ਜਿਹੜੇ NRIs ਨੇ ਉਹਨਾਂ ਨੂੰ ਨਾਲ ਲੈ ਕੇ ਪਿੰਡਾਂ ਥਾਵਾਂ ਦੇ ਉੱਤੇ ਜਿਹੜੇ ਗੈਸ ਦੇ ਨਾਲ ਚੱਲਣ ਵਾਲੇ ਜਾਂ ਜਿਹੜੇ ਇਲੈਕਟ੍ਰੋਨਿਕ ਨੇ ਉਹ ਸ਼ਮਸ਼ਾਨ ਘਾਟ ਬਣਾਏ ਜਾਣ। ਸਰਕਾਰ ਨੇ ਬਿਲਕੁਲ ਉਦੋਂ ਸਾਥ ਨਹੀਂ ਦਿੱਤਾ। ਉਦੋਂ ਇਹਦੇ ਉੱਤੇ ਮੈਂ ਤਕਰੀਬਨ 6 ਮਹੀਨੇ ਲਗਾਤਾਰ ਜਿਹੜਾ ਜੀ ਉਹ ਕੰਮ ਕੀਤਾ ਸੀਗਾ, ਪਰ ਜਿਹੜੀ ਚੀਜ਼ ਆੜੇ ਆਉਂਦੀ ਸੀ ਨਾ, ਹਾਲਾਂਕਿ ਪਿੰਡਾਂ ਥਾਵਾਂ ਦੇ ਉੱਤੇ ਘੱਟ ਸੀ, ਸ਼ਹਿਰਾਂ ਦੇ ਵਿੱਚ ਜ਼ਿਆਦਾ ਇਹ, ਉਹ ਕਹਿੰਦੇ ਜੀ ਨਹੀਂ, ਉਹ ਫਿਰ ਜਿਹੜਾ ਇਹਦੇ ਨਾਲ ਗੱਲ ਜਿਹੜੀ ਉਹ ਬਣਨੀ ਨਹੀਂ, ਕਿਉਂਕਿ ਲੱਕੜਾਂ ਦੇ ਨਾਲ ਸੰਸਕਾਰ ਜਿਹੜਾ ਜੀ ਉਹ ਕਿਹਾ ਗਿਆ। ਕਿਹਨੇ ਕਿਹਾ ਇਹਦਾ ਜਵਾਬ ਕਿਸੇ ਕੋਲੇ ਨਹੀਂ ਹੈਗਾ। ਪਰ ਹੁਣ ਨੇਚਰ ਹੈ, ਜਦੋਂ ਇਹ ਬਾਲਣ ਜਿਹੜਾ ਜੀ ਉਹ ਘਟਦਾ ਜਾਊਗਾ ਤੇ ਫਿਰ ਉਸ ਪਾਸੇ ਵੱਲ ਨੂੰ ਲੋਕਾਂ ਨੂੰ ਸੋਚਣਾ ਪਊਗਾ ਨਾ ਜੀ, ਜਿਹੜੀ ਨਵੀਂ ਚੀਜ਼ ਹੈ। ਕਿਉਂਕਿ ਇੱਕ ਮਨੁੱਖ ਜਦੋਂ ਮਰਦਾ, ਉਹ ਮੇਰੇ ਕੋਲ ਸਾਰੀਆਂ ਫਿਗਰਸ ਹੈਗੀਆਂ ਨੇ ਕਿ ਕਿੰਨੇ ਕਿਸ ਸ਼ਹਿਰ ਦੇ ਵਿੱਚ ਕਿੰਨੇ ਰੋਜ਼ ਡੈਥ ਹੁੰਦੀਆਂ ਨੇ, ਕਿੰਨੇ ਰੁੱਖ ਜਿਹੜੇ ਆ ਉਹ ਵੱਢੇ ਜਾਂਦੇ ਆ। ਇਹ ਰੁੱਖਾਂ ਨੂੰ ਬਚਾਉਣ ਦਾ ਯਤਨ ਸੀਗਾ, ਨਹੀਂ ਉਹਦੇ 'ਚ ਸਕਸੈਸਫੁਲ ਹੋ ਸਕੇ, ਉਹ ਆਪਣੀ ਜਗ੍ਹਾ ਦੇ ਉੱਤੇ ਆ, ਪਰ ਸ਼ਾਇਦ ਕਿਤੇ ਨਾ ਕਿਤੇ ਲੋਕਾਂ ਨੂੰ ਇਸ ਪਾਸੇ ਵੱਲ ਨੂੰ ਵੀ ਪਰਤਣਾ ਪਊਗਾ। ਬਿਲਕੁਲ ਜੀ, ਸੋਚਣਾ ਪਊਗਾ। ਬਾਹਰਲੀਆਂ ਦੇਸ਼ਾਂ ਸਾਰਿਆਂ 'ਚ ਇਸ ਤਰ੍ਹਾਂ ਹੀ ਆ ਹੁਣ। ਤੇ ਅੱਗੇ ਕਰਦੇ ਹਾਂ ਲੁਧਿਆਣੇ ਦੇ ਰੈਸਟੋਰੈਂਟ ਦੇ ਮਾਲਕ ਦੀ, ਤੇ ਉਸ ਨੇ ਆਪਣੀ ਖੁਦਕੁਸ਼ੀ ਕੀਤੀ ਆ, ਪੁਲਿਸ ਤੋਂ ਪਰੇਸ਼ਾਨ ਸੀ, ਆਹ ਲੈ ਲਿਆ। ਇਹ ਦੇਖੋ ਅਜੇ ਇਹਦੀ ਇਨਵੈਸਟੀਗੇਸ਼ਨ ਜਿਹੜੀ ਆ ਉਹ ਹੋ ਰਹੀ ਆ। ਇੱਕ ਖੁਦਕੁਸ਼ੀ ਨੋਟ ਮਿਲਿਆ
ਜਿਹਦੇ ਉੱਤੇ ਇਹ ਜਿਹੜਾ ਸੀਗਾ ਜੀ ਗਗਨਦੀਪ ਸਿੰਘ ਸੀਗਾ 30 ਕੁ ਵਰ੍ਹਿਆਂ ਦਾ, ਇਹਨੇ ਥਾਣਾ ਡਿਵੀਜ਼ਨ ਨੰਬਰ 3 ਦੇ ਵਿੱਚ ਪੈਂਦਾ ਕਾਂਸਟੇਬਲ, ਉਹਦੇ ਤੋਂ ਤੰਗ ਆ ਕੇ ਖੁਦਕੁਸ਼ੀ ਜਿਹੜੀ ਕੀਤੀ ਆ। ਉਹਨੇ ਖੁਦਕੁਸ਼ੀ ਨੋਟਸ ਜਿਹੜਾ ਲਿਖਿਆ ਉਹਦੇ ਵਿੱਚ ਇਹ ਗੱਲ ਉਹਨੇ ਕਹੀ ਆ ਕਿ ਉਹਦੇ ਤੋਂ 50 ਲੱਖ ਰੁਪਈਆ ਮੰਗਿਆ ਜਾ ਰਿਹਾ ਸੀਗਾ ਵਿਦੇਸ਼ ਭੇਜਣ ਦੇ ਨਾਂ ਦੇ ਉੱਤੇ, ਇਹ ਜੋ ਉਹਦੇ ਵਿੱਚ ਲਿਖਿਆ ਗਿਆ। ਹੁਣ ਇਹ ਜਿਹੜਾ ਕਾਂਸਟੇਬਲ ਸੀਗਾ ਉਹ ਵਿਦੇਸ਼ ਕਿਵੇਂ ਭੇਜਦਾ ਸੀ, ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਜਿਹੜਾ ਜੀ ਉਹ ਸਵਾਲ ਹੈ। ਕੀ ਰੀਜ਼ਨ ਹੈ? ਉਹਦੀ ਪਤਨੀ ਜਦੋਂ ਉਹਨੂੰ ਬੁਲਾਉਣ ਗਈ ਤਾਂ ਉਹਨੇ ਦੇਖਿਆ ਕਿ ਉਹਦੀ ਤਲਾਸ਼ ਜਿਹੜੀ ਆ ਉਹ ਲਟਕ ਰਹੀ ਸੀ ਪੱਖੇ ਦੇ ਨਾਲ, ਔਰ ਉੱਥੋਂ ਜਿਹੜਾ ਜੀ ਇਹ ਪਤਾ ਲੱਗਿਆ। ਔਰ ਉਹਨੂੰ ਵਿਦੇਸ਼ ਭੇਜਣ ਦੇ ਨਾਂ ਦੇ ਉੱਤੇ ਜਿਹੜਾ ਜੀ ਇਹ ਪੈਸਾ ਮੰਗ ਰਿਹਾ ਸੀਗਾ ਥਾਣੇ ਦਾ ਕਾਂਸਟੇਬਲ। ਸਵਾਲ ਉਹੀ ਆ ਫਿਰ ਜੀ ਕਿ ਉਹ ਕਿਵੇਂ ਵਿਦੇਸ਼ ਭੇਜਦਾ ਸੀਗਾ। ਇਹ ਵੀ ਕਿਹਾ ਜਾ ਰਿਹਾ ਹੈ ਕਿ ਕਾਂਸਟੇਬਲ ਦੇ ਨਾਲ ਕੋਈ ਹੋਰ ਵਿਅਕਤੀ ਵੀ ਹੈ, ਜਿੰਨੀ ਜਿਹੜੀ ਦੀ ਗੱਲ ਸਾਹਮਣੇ ਆ ਰਹੀ ਹੈ। ਉਹਦਾ ਰੈਸਟੋਰਾਂ ਜਿਹੜਾ ਜੀ ਉਹ ਘਰ ਦੇ ਪਿਛਲੇ ਪਾਸੇ ਆ, ਤੇ ਉਹ ਲੋਕਡਾਊਨ ਦੇ ਵਿੱਚ ਰੈਸਟੋਰਾਂ ਤਾਂ ਬੰਦ ਹੈ, ਪਰ ਉਹ ਹੋਮ ਡਿਲੀਵਰੀ ਦੇ ਵਾਸਤੇ ਜਿਹੜਾ ਜੀ ਉਹ ਖੋਲ ਰਹੇ ਸੀ, ਹੋਮ ਡਿਲੀਵਰੀ ਕਰ ਰਹੇ ਸੀਗੇ। ਉਹਦੇ ਵਿੱਚ ਜਿਹੜਾ ਇੱਥੇ ਡਿਵੀਜ਼ਨ ਨੰਬਰ 3 ਦੇ ਵਿੱਚ ਤੈਨਾਤ ਕਾਂਸਟੇਬਲ ਹੈ, ਉਹਦੇ ਨਾਲ ਉਹਦੀ ਦੋਸਤੀ, ਜਿਹਦਾ ਸਾਰਾ ਪਰਿਵਾਰ ਵਿਦੇਸ਼ ਦੇ ਵਿੱਚ ਪੱਕਾ, ਉਹ ਉਹਨੂੰ ਵਿਦੇਸ਼ ਵਸਣ ਦੀ ਸਲਾਹ ਜਿਹੜੀ ਉਹ ਦਿੰਦਾ ਸੀਗਾ। ਉਸ ਤੋਂ 50 ਲੱਖ ਰੁਪਈਆ ਜਿਹੜਾ ਜੀ ਉਹ ਮੰਗ ਰਿਹਾ ਸੀਗਾ। ਇਹ ਕਿਹਾ ਜਾ ਰਿਹਾ ਜਵਾਬ ਦਿੱਤਾ ਜਾ ਸਕਦਾ ਨਹੀਂ ਜਾਣਾ ਤਾਂ, ਪਰ ਕਿਉਂ ਹੋਇਆ ਜੀ ਇਹ, ਉਹਦੇ ਉੱਤੇ ਕਿਸ ਤਰ੍ਹਾਂ ਦਾ ਉਹ ਦਬਾਅ ਪਾਉਂਦਾ ਸੀਗਾ, ਇਹਦੀ ਇਨਵੈਸਟੀਗੇਸ਼ਨ ਜਿਹੜੀ ਆ ਜੀ ਉਹ ਅਜੇ ਹੋਊਗੀ। ਇਹ ਵੀ ਜਿਹੜਾ ਜੀ ਦੱਸਿਆ ਜਾ ਰਿਹਾ ਕਿ ਦੇਰ ਰਾਤ ਪੁਲਿਸ ਮੁਲਾਜ਼ਮ ਤੇ ਇੱਕ ਹੋਰ ਬੰਦਾ ਜਿਹੜਾ ਸੀਗਾ ਜੀ ਉਹਨੂੰ ਥਾਣੇ ਤੋਂ ਬਾਹਰ ਲੈ ਗਏ। ਅਗਲੀ ਸਵੇਰੇ ਰੋਟੀ ਖਾਣ ਮਗਰੋਂ ਆਪਣੇ ਕਮਰੇ ਦੇ ਵਿੱਚ ਚਲੇ ਗਿਆ ਤੇ ਆਪਣੀ ਪਤਨੀ ਦੀ ਚੁੰਨੀ ਦੇ ਨਾਲ ਫਾਹਾ ਲੈ ਕੇ ਉਹਨੇ ਖੁਦਕੁਸ਼ੀ ਜਿਹੜੀ ਜੀ ਉਹ ਕਰ ਲਈ। ਹੁਣ ਜਿਹੜਾ ਇਹ ਛੋਟਾ ਜਿਹਾ ਜਿਹੜਾ ਹੈਗਾ 4 ਕੁ ਲਾਈਨਾਂ ਦਾ ਉਹਦਾ ਖੁਦਕੁਸ਼ੀ ਨੋਟ ਹੈ, ਹਿੰਦੀ ਦੇ ਵਿੱਚ ਲਿਖਿਆ ਹੋਇਆ, ਇਹਦੀ ਕਾਪੀ ਹੈਗੀ ਆ ਜੀ ਵੀ। ਉਹ ਬਹੁਤਾ ਕੁਛ ਸਪਸ਼ਟ ਨਹੀਂ ਕਰ ਰਹੀ, ਇੰਨੀ ਕੁ ਉਹਨੇ ਗੱਲ ਲਿਖੀ ਹੈ ਕਿ ਵਿਦੇਸ਼ ਭੇਜਣ ਦੇ ਨਾਂ ਦੇ ਉੱਤੇ ਉੱਤੋਂ 50 ਲੱਖ ਮੰਗਿਆ ਜਾ ਰਿਹਾ ਸੀ। ਕੀ ਉਹਨੇ ਕੁਝ ਪੈਸੇ ਦਿੱਤੇ ਸੀਗੇ, ਬਾਕੀ ਮੰਗ ਰਿਹਾ ਸੀਗਾ, ਕੀ ਰੀਜ਼ਨ ਸੀਗਾ ਜੀ, ਇਹਦੀ ਕੋਈ ਡਿਟੇਲ ਨਹੀਂ ਆਈ। ਪੁਲਿਸ ਜਿਹੜੇ ਸੀਨੀਅਰ ਆਫੀਸਰ ਨੇ ਉਹ ਕਹਿੰਦੇ ਨੇ ਇਨਵੈਸਟੀਗੇਸ਼ਨ ਇਹਦੀ। ਜੀ ਦੇਖੋ, ਛੋਟੀਆਂ ਗੱਲਾਂ ਤੋਂ ਜਾਨ ਤੋਂ ਹੀ ਹੱਥ ਧੋ ਬੈਠਦੇ। ਤਾਂ ਅਖੀਰ ਦੇ ਵਿੱਚ ਗੱਲ ਕਰਾਂਗੇ ਏਸ਼ੀਆ ਦੀ ਸਭ ਤੋਂ ਵੱਡੀ ਜਿਹੜੀ ਬਨੂੜ ਫੈਕਟਰੀ ਆ, ਉਸ ਦੇ ਵਿੱਚ ਕੰਮ ਕਰਨ ਵਾਲਿਆਂ ਦੀ ਆਰਥਿਕਤਾ ਜਿਹੜੀ ਆ ਹਿੱਲੀ ਆ। ਬਿਲਕੁਲ ਜੀ, ਆਰਥਿਕਤਾ ਤਾਂ ਸ਼ਰਾਬ ਵੇਚਣ ਵਾਲਿਆਂ ਦੀ ਵੀ ਹਿੱਲੀ ਆ ਤੇ ਮਾਨਸਿਕਤਾ ਪੀਣ ਵਾਲਿਆਂ ਦੀ ਹਿੱਲੀ ਹੈ ਜੀ, ਦੋਨੋਂ ਚੀਜ਼ਾਂ ਨੇ। ਤੋ ਇਹ ਜਿਹੜੀ ਤਾਲਾਬੰਦੀ ਹੈ ਜੀ, ਇਹਦਾ ਅਸਰ ਜਿਹੜੀ ਏਸ਼ੀਆ ਦੀ ਵੱਡੀ ਫੈਕਟਰੀ ਆ ਜੀ, ਇਹ ਸਭ ਤੋਂ ਵੱਡੀ ਸ਼ਰਾਬ ਫੈਕਟਰੀ ਆ ਬਨੂੜ ਦੇ ਵਿੱਚ, ਔਰ 1999 ਦੇ ਵਿੱਚ ਇਹ ਸਥਾਪਿਤ ਹੋਈ ਸੀਗੀ। ਚੰਡੀਗੜ੍ਹ ਡਿਸਟਿਲਰੀਜ਼ ਐਂਡ ਬਾਟਲਰਸ ਨਾਂ ਦੀ ਸ਼ਰਾਬ ਫੈਕਟਰੀ ਹੈ ਜੀ ਇਹ। ਇਹਦੇ ਨਾਲ ਜੁੜੇ ਹਜ਼ਾਰਾਂ ਪਰਿਵਾਰ ਜਿਹੜੇ ਨੇ ਜੀ, ਉਹਨਾਂ ਦਾ ਜਿਹੜਾ ਸਮੁੱਚੀ ਆਰਥਿਕਤਾ ਹਿੱਲ ਕੇ ਰਹਿ ਗਈ ਹੈ ਜੀ। 20 ਤੋਂ ਵੱਧ ਬ੍ਰਾਂਡ ਨੇ ਜਿਹੜੇ ਇੰਗਲਿਸ਼ ਸ਼ਰਾਬ ਦੇ, ਤੇ 8 ਦੇ ਕਰੀਬ ਦੇਸੀ ਸ਼ਰਾਬ ਇੱਥੇ ਜਿਹੜੀ ਉਹ ਬਣਦੀ ਆ। 2 ਲੱਖ ਦੇ ਕਰੀਬ ਪ੍ਰਤੀ ਮਹੀਨਾ ਦੇਸੀ ਸ਼ਰਾਬ ਦੀਆਂ ਪੇਟੀਆਂ ਪੰਜਾਬ ਦੇ ਵਿੱਚ ਇੱਥੋਂ ਸਪਲਾਈ ਹੁੰਦੀਆਂ ਨੇ। 15,000 ਤੋਂ ਵੱਧ ਇੰਗਲਿਸ਼ ਸ਼ਰਾਬ ਦੀਆਂ ਪੇਟੀਆਂ ਪੰਜਾਬ, ਉੱਤਰਾਖੰਡ, ਜੰਮੂ ਕਸ਼ਮੀਰ, ਚੰਡੀਗੜ੍ਹ, ਦਿੱਲੀ ਤੇ ਉੱਤਰ ਪ੍ਰਦੇਸ਼ ਜਾਂਦੀਆਂ ਨੇ। 3,30,000 ਕਿਲੋ ਲੀਟਰ ਸਮਰੱਥਾ ਵਾਲੀ ਇਹ ਫੈਕਟਰੀ ਦੇ ਵਿੱਚ ਰੋਜ਼ 2,80,000 ਕਿਲੋ ਲੀਟਰ ਸਪਿਰਿਟ ਤਿਆਰ ਜਿਹੜੀ ਦੀ ਉਹ ਕੀਤੀ ਜਾਂਦੀ ਹੈ, ਜਿਹਦੇ ਵਿੱਚ 1 ਲੱਖ ਕਿਲੋ ਲੀਟਰ ਤੋਂ ਵੱਧ ਸਪਿਰਿਟ ਬਾਕੀਆਂ ਜਿਹੜੀਆਂ ਡਿਸਟਿਲਰੀਜ਼ ਨੇ ਉਹਨਾਂ ਨੂੰ ਵੇਚੀ ਜਾਂਦੀ ਹੈ। ਸ਼ਰਾਬ ਫੈਕਟਰੀ ਦੇ ਵਿੱਚ 8 ਮੈਗਾਵਾਟ ਦਾ ਆਪਣਾ ਬਿਜਲੀ ਦਾ ਉਤਪਾਦਨ ਹੈ ਜੀ। ਇੱਥੇ 5 ਮੈਗਾਵਾਟ ਦੇ ਕਰੀਬ ਰੋਜ਼ਾਨਾ ਬਿਜਲੀ ਪਾਵਰਕਾਮ ਨੂੰ ਦਿੱਤੀ ਜਾਂਦੀ ਹੈ। ਫੈਕਟਰੀ ਦੇ ਵਿੱਚ ਪੈਟਰੋਲ ਦੇ ਵਿੱਚ ਪੈਣ ਵਾਲੀ ਇਥਾਨੋਲ, ਮੁਰਗੀਆਂ ਤੇ ਪਸ਼ੂਆਂ ਦੀ ਫੀਡ ਦੇ ਵਿੱਚ ਵਰਤੀ ਜਾਣ ਵਾਲੀ GS CO2 ਜਿਹੜੀ ਵੱਡੀ ਮਾਤਰਾ ਦੇ ਵਿੱਚ ਬਣਦੀ ਆ, ਜਿਹੜੀ ਕਿ ਪੰਜਾਬ ਤੋਂ ਇਲਾਵਾ ਸਮੁੱਚੇ ਭਾਰਤ ਦੇ ਵਿੱਚ ਜਾਂਦੀ ਹੈ। 23 ਮਾਰਚ ਤੋਂ ਬਾਅਦ, ਲੋਕਡਾਊਨ ਤੋਂ ਬਾਅਦ ਇਹਦੀ ਫੈਕਟਰੀ ਨੂੰ ਤਾਲਾ ਲੱਗ ਗਿਆ ਜੀ, ਜਿਹਦੇ ਕਰਕੇ ਸਾਰਾ ਉਤਪਾਦਨ ਬੰਦ ਹੋ ਗਿਆ। ਫੈਕਟਰੀ ਦੇ ਨਾਲ ਜੁੜੇ ਮਜ਼ਦੂਰਾਂ ਨੂੰ ਫੈਕਟਰੀ ਵੱਲੋਂ ਤਨਖਾਹਾਂ, ਰਾਸ਼ਨ ਖੁਦ ਮੁਹੱਈਆ ਕਰਵਾਇਆ ਜਾ ਰਿਹਾ, ਪਰ ਟਰੱਕ ਤੇ ਟੈਂਕਰ ਜਿਹੜੇ ਚਾਲਕ ਨੇ ਉਹਨਾਂ ਨੂੰ ਭਾਰੀ ਮਾਰ ਜਿਹੜੀ ਆ ਉਹ ਪੈ ਰਹੀ ਆ। ਇੱਥੇ ਬਨੂੜ ਟਰੱਕ ਯੂਨੀਅਨ ਜਿਹੜੀ ਆ ਜੀ ਕੋਈ 250 ਦੇ ਕਰੀਬ ਇੱਥੋਂ ਗੱਡੀਆਂ ਨੇ ਜਿਹੜੀਆਂ ਇਹਦੇ ਨਾਲ ਸਿੱਧੀਆਂ ਜੁੜੀਆਂ ਹੋਈਆਂ ਨੇ, ਔਰ 1,000 ਦੇ ਕਰੀਬ ਪਰਿਵਾਰ ਜਿਹੜੇ ਆ ਉਹ ਜੁੜੇ ਹੋਏ ਆ। ਸਿੱਧੇ ਤੌਰ ਦੇ ਉੱਤੇ ਇਹਨਾਂ ਦੇ ਉੱਤੇ ਜ਼ਿਆਦਾ ਜਿਹੜੀ ਆ ਉਹ ਮਾਰ ਪੈ ਰਹੀ ਆ। ਇਹ ਜਿਹੜਾ ਸ਼ਰਾਬ ਦੇ ਠੇਕਿਆਂ ਦੇ ਬਾਰੇ ਦੇ ਵਿੱਚ ਮੁੱਖ ਮੰਤਰੀ ਨੂੰ ਜਿਹੜਾ ਜੀ ਕੱਲ੍ਹ ਪੁੱਛਿਆ ਵੀ ਗਿਆ ਸੀਗਾ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜੀ ਅਜੇ ਤਾਂ ਅਸੀਂ ਸਬਜ਼ੀਆਂ ਤੇ ਜਿਹੜੇ ਆਟਾ ਜੀ ਜਾਂ ਰਾਸ਼ਨ ਉਹਦੀ ਗੱਲ ਕਰ ਰਹੇ ਹਾਂ, ਸ਼ਰਾਬ ਦੇ ਠੇਕਿਆਂ ਦਾ ਅਜੇ ਬਾਅਦ ਦੇ ਵਿੱਚ ਜਿਹੜਾ ਜੀ ਉਹ ਦੇਖਾਂਗੇ ਕਿ ਕੀ
ਕਰਨਾ ਇਹਦੇ ਉੱਤੇ। ਸੋ ਇਹ ਇੰਡਸਟਰੀ ਹੈ ਜੀ ਵੱਖੋ ਵੱਖਰੀ ਕਿਸਮ ਦੀ ਇੰਡਸਟਰੀ, ਕਿਉਂਕਿ ਇਹ ਠੀਕ ਹੈ ਕਈ ਵਾਰੀ ਇਹ ਦੇਖਿਆ ਜਾਂਦਾ ਕਿ ਸ਼ਰਾਬ ਹੈ, ਸ਼ਰਾਬ ਦੇ ਨਾਲ ਜੁੜੀ, ਪਰ ਇੰਨਾ ਹੈ ਕਿ ਉਹਦੇ ਨਾਲ ਅੱਗੇ ਕਿੰਨੇ ਪਰਿਵਾਰ ਨੇ ਜਿਨ੍ਹਾਂ ਦੀ ਰੋਜ਼ੀ ਰੋਟੀ ਜੁੜੀ ਹੋਈ। ਬਿਲਕੁਲ, ਜਾਂਦੇ ਜਾਂਦੇ ਇੱਕ ਗੱਲ ਕਰੀਏ, ਜਿਹੜੀ ਸਰਕਾਰ ਆ ਉਹ ਆਟਾ ਦਾਲ ਵੰਡ ਰਹੀ ਆ ਅਤੇ ਕਈ ਇਸ ਤਰ੍ਹਾਂ ਦੀਆਂ ਵੀਡੀਓ ਆਈਆਂ ਕਿ 100 ਗ੍ਰਾਮ ਹੀ ਦੇ ਰਹੇ ਆ ਲੋਕਾਂ ਨੂੰ। ਦੇਖੋ ਉਹਦੇ ਉੱਤੇ ਸਿਆਸਤ ਬਹੁਤ ਵੱਡੀ ਜਿਹੜੀ ਆ ਉਹ ਹੋ ਰਹੀ ਹੈ। ਸਿਆਸਤ ਇਸ ਪੱਖੋਂ ਹੋ ਰਹੀ ਹੈ, ਮੈਂ ਪਹਿਲਾਂ ਵੀ ਇੱਕ ਦਿਨ ਗੱਲ ਕੀਤੀ ਸੀ ਕਿ ਜਿਹੜੇ ਸੱਤਾਧਾਰੀ ਨੇ ਜੀ ਉਹ ਕਿਸੇ ਹੋਰ ਨੂੰ ਨੇੜੇ ਨਹੀਂ ਆਉਣ ਦੇ ਰਹੇ। ਇਹਦੇ ਵਿੱਚ ਜਿਹੜੇ ਪੁਲਿਸ ਵਾਲੇ ਨੇ ਉਹ ਆਪਣੇ ਨੰਬਰ ਬਣਾਉਣ ਤੇ ਲੱਗੇ ਹੋਏ ਆ ਜੀ। ਜਿਹੜੇ ਕੁਝ ਸਿਆਸਤਦਾਨ ਨੇ ਜਿਹਦੇ 'ਚ ਰਾਣਾ ਗੁਰਜੀਤ ਸਿੰਘ ਸ਼ਾਮਲ ਨੇ, ਜਿਹਦੇ ਵਿੱਚ ਪ੍ਰਗਟ ਸਿੰਘ ਹੋਰੀ ਸ਼ਾਮਲ ਨੇ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਪੁਲਿਸ ਨੂੰ ਜਿਹੜਾ ਕੰਮ ਹੈ ਉਹ ਲਾਅ ਐਂਡ ਆਰਡਰ ਦਾ ਦਿਓ, ਉਹਨਾਂ ਨੂੰ ਇਹ ਆਟਾ ਦਾਲ ਵੰਡਣ ਵੱਲ ਜਿਹੜਾ ਜੀ ਉਹ ਨਾ ਤੋਰੋ। ਦੂਜਾ, ਜਿਹੜੀਆਂ ਵਿਰੋਧੀ ਧਿਰਾਂ ਨੇ ਉਹਨਾਂ ਨੂੰ ਵੀ ਨਾਲ ਲੈਣਾ ਜਿਹੜਾ ਜੀ ਉਹ ਚਾਹੀਦਾ। ਕੱਲ ਮੀਟਿੰਗ ਵੀ ਕੀਤੀ ਵਿਰੋਧੀ ਧਿਰ ਦੇ ਆਗੂਆਂ ਦੇ ਨਾਲ ਮੁੱਖ ਮੰਤਰੀ ਹੋਰਾਂ ਨੇ, ਲੱਗਦਾ ਨਹੀਂ ਉਹਦੇ ਵਿੱਚ ਇਹ ਮਾਮਲਾ ਜਿਹੜਾ ਜੀ ਉਹ ਉੱਠਣਾ ਚਾਹੀਦਾ ਹੈ। ਇਹ ਮੈਂ ਤਾਂ ਡੇ ਫਸਟ ਤੋਂ ਜਿਹੜਾ ਜੀ ਆਪਾਂ ਕਿੰਨੇ ਦਿਨਾਂ ਤੋਂ ਇਹ ਕਵਰ ਕਰਦੇ ਹਾਂ ਕਿ ਜਿਹੜੇ ਫੀਲਡ ਦੇ ਵਿੱਚ ਜੁੜੇ ਹੋਏ ਆਫੀਸਰ ਨੇ, ਜਿਹੜੇ ਫੀਲਡ ਤੇ ਕੰਮ ਕਰਦੇ ਆ, ਇਹ ਡਿਊਟੀ ਉਹਨਾਂ ਦੀ ਹੋਣੀ ਚਾਹੀਦੀ ਹੈ। ਉਹ ਕਮ ਸੇ ਕਮ ਇੰਨੀ ਪਾਰਸ਼ੈਲਿਟੀ ਨਹੀਂ ਕਰਨਗੇ ਜਿੰਨੀ ਪਾਰਸ਼ੈਲਿਟੀ ਇੱਥੇ ਸਿਆਸਤ ਦੇ ਨਾਂ ਦੇ ਉੱਤੇ ਵੱਖ-ਵੱਖ ਪਾਰਟੀਆਂ ਦੇ ਉੱਤੇ ਆਧਾਰਿਤ ਜਿਹੜੀ ਹੈ ਜੀ ਉਹ ਹੋ ਰਹੀ ਹੈ। ਇਹ ਉੱਥੋਂ ਸਾਰਾ ਕੁਝ ਨਿਕਲ ਰਿਹਾ ਜੀ ਜੀ, ਬਿਲਕੁਲ ਹੋਣੀ ਨਹੀਂ ਚਾਹੀਦੀ ਇਸ ਤਰ੍ਹਾਂ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਰ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਹੁਣ ਇਸੇ ਦੇ ਨਾਲ ਅੱਜ ਦਾ ਬੁਲੇਟਿਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।